ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾ ਵਿਦ ਤੁਮ ਹਰ ਜਾਨਹੁ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਮੂਕ ਉਚਰਹਿ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਓ ਸੰਤ ਆਟੋਲ ਸਾਧ ਬਹੁਤ ਤੇਰੇ ਡਿਠੇ
ਪਰਚਾ ਲਾਇਓ। ਕਹਤੇ ਕਹਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਹਰ ਨਾਮ ਛੋੜ ਦੂਜੇ ਲਗੇ, ਤਿਨ ਕੇ ਗੁਣ ਹਉ ਕਿਆ ਕਹੋ। ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂ ਰਖੈ ਤਿਵ ਰਹੋ। ਹਰ ਨਾਮ ਛੋੜ ਦੂਜੇ ਲਗੇ, ਤਿਨ ਕੇ ਗੁਣ ਹਉ ਕਿਆ ਕਹੋ। ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂ ਰਖੈ ਤਿਵ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੇ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਸ਼ਰਧਾ ਪ੍ਰੇਮ ਸਹਿਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੇਸ਼ਟ ਜਸ ਦੇ ਸਵਈਆਂ ਦੇ ਪਾਵਨ ਬਾਣੀ ਦੇ ਵਿਚਾਰ ਚੱਲ ਰਹੇ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਸਹਿਤ ਸੀਸ ਝੁਕਾਵੋ, ਅਦਬ ਸਹਿਤ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਓ ਸੰਤ ਹਉ ਟੋਲ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਰਨ ਧਾਰਨ ਕਰਨੇ ਤੋਂ ਪਹਿਲਾਂ ਜੋ ਸਾਡੀ ਹਾਲਤ ਸੀ, ਭੱਟ ਭਿੱਖਾ ਜੀ ਨੇ ਉਚਾਰਨ ਕੀਤਾ ਹੈ ਪਾਵਨ ਸਵਈਆ। ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਨਹੀਂ ਸਨ ਆਏ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸ਼ਰਨ ਵਿੱਚ ਆ ਕੇ ਸਾਧ ਸੰਗਤ ਦੀ ਸ਼ਰਾਬ ਦੀ ਮੁਕਤੀ ਹੋਣੀ ਸੀ, ਉਹ ਸ਼ਰਾਬ ਮੁਕਤ ਹੋਣ ਦੇ ਲਈ ਸੰਸਾਰ ਦੇ ਸਭ ਥਾਵਾਂ 'ਤੇ ਭਟਕ ਕਰਕੇ ਦੇਖ ਲਿਆ, ਪਰ ਕਿਤੇ ਵੀ ਮਨ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਮਨ ਪਹਿਲਾਂ ਦੀ ਤਰ੍ਹਾਂ ਹੀ ਭਟਕਦਾ ਰਿਹਾ, ਪਹਿਲਾਂ ਦੀ ਤਰ੍ਹਾਂ ਹਰ ਸਮੇਂ ਧਾਵਤ ਧਾਈ ਦੇ ਵਿੱਚ ਹੀ ਭਟਕਣ ਲੱਗਾ, ਪਰ ਅੰਤਰ ਆਤਮੇ ਨੂੰ ਸਕੂਨ ਨਹੀਂ ਕਿਤੇ ਵੀ ਪ੍ਰਾਪਤ ਹੋਇਆ। ਭਾਵੇਂ ਜਿੱਥੋਂ ਵੀ ਕਿਤੇ ਪਤਾ ਲੱਗਦਾ ਸੀ ਕਿ ਫਲਾਣੇ ਥਾਂ 'ਤੇ ਬਹੁਤ ਕਰਾਮਾਤੀ ਕੋਈ ਪੁਰਖ ਰਹਿੰਦਾ ਹੈ, ਕੋਈ ਸਾਧੜਾ ਰਹਿੰਦਾ ਹੈ, ਉਹਦੇ ਕੋਲ ਪੁੱਜ ਕਰਕੇ ਜਾਂਦੇ, ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਤੇ ਵੀ ਜਾ ਕਰਕੇ ਹਿਰਦੇ ਵਿੱਚ ਆਨੰਦ ਨਹੀਂ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਸਨ, ਸਭ ਭੱਟ ਜਨਾਂ ਨੇ ਆ ਕੇ
ਇਤਨਾ ਜ਼ਿਆਦਾ ਹਿਰਦੇ ਵਿੱਚ ਆਨੰਦ ਪ੍ਰਾਪਤ ਹੋਇਆ ਕਿ ਪਹਿਲਾਂ ਜ਼ਿੰਦਗੀ ਭਰ ਕਦਾ ਚਿਤ ਰਤਾ ਭਰ ਵੀ ਐਸਾ ਆਨੰਦ ਨਹੀਂ ਸੀ ਪ੍ਰਾਪਤ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕੇ ਆਨੰਦ ਪ੍ਰਾਪਤ ਕਰਨੇ ਤੋਂ ਪਹਿਲਾਂ ਦੀ ਹਾਲਤ ਭੱਟ ਭਿਖਾ ਜੀ ਨੇ ਦਰਸਾਈ ਹੈ। ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਬੰਦਗੀ ਕਰਨ ਵਾਲੇ ਸ਼ਾਂਤ ਚਿੱਤ ਸੁਭਾਅ ਵਾਲੇ ਸਤਿਪੁਰਸ਼ ਨੂੰ ਢੂੰਡਦੇ ਪਏ ਸਾਂ, ਪਰ ਜਿੱਥੇ ਵੀ ਕਿਤੇ ਜਾ ਕਰਕੇ ਦੇਖਿਆ ਕੇਵਲ ਕਹਿਣੀ ਸੀ ਰਹਿਣੀ ਨਹੀਂ ਸੀ ਉਹਨਾਂ ਦੇ ਕੋਲ ਸਾਨੂੰ ਪ੍ਰਾਪਤ ਹੋਈ। ਕਹਿਣ ਕਥਨ ਦੇ ਨਾਲ ਗੱਲਾਂ ਬਾਤਾਂ ਦੇ ਭਾਵੇਂ ਸਮਾਨ ਨੂੰ ਟਾਕੀਆਂ ਲਾਉਂਦੇ ਸਨ, ਬੜਾ ਆਪਣਾ ਬ੍ਰਹਮ ਗਿਆਨ ਵੀ ਭਾਵੇਂ ਗੱਲੀ ਬਾਤੀਂ ਦਰਸਾਉਂਦੇ ਸਨ ਕਿ ਅਸੀਂ ਬ੍ਰਹਮ ਗਿਆਨੀ ਹਾਂ, ਅਸੀਂ ਬੜੇ ਗਿਆਨਵਾਨ ਹਾਂ। ਪਰ ਜਦੋਂ ਕੋਲ ਜਾ ਕਰਕੇ ਦੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਰਹਿਤ ਨਹੀਂ ਸਾਨੂੰ ਪ੍ਰਾਪਤ ਹੋਈ। ਉਹ ਅੰਤਰ ਆਤਮੇ ਨੂੰ ਸਾਡੇ ਸਕੂਨ ਨਹੀਂ ਪ੍ਰਾਪਤ ਹੋਇਆ ਜੋ ਸਾਡੀ ਸ਼ਰਨ ਧਾਰਨ ਕਰਕੇ ਮਿਲਿਆ ਹੈ। ਇਉਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਓ ਸੰਤ ਹਾਂ ਟੋਲ। ਹੇ ਗਰੀਬ ਨਵਾਜ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਬੰਦਗੀ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਮਿਕ ਹੋਏ ਸੁਰਤੀ ਬਿਰਤੀ ਕਰਕੇ ਜੁੜੇ ਹੋਏ ਸਤਿਪੁਰਸ਼ ਦੇ ਨਾਲ ਮਿਲਣਾ ਚਾਹੁੰਦੇ। ਅਸੀਂ ਟੋਲਦੇ ਫਿਰਦੇ ਸਾਂ, ਲੱਭਦੇ ਫਿਰਦੇ ਸਾਂ, ਸੰਸਾਰ ਦੇ ਕੋਨੇ-ਕੋਨੇ ਤੇ ਭਾਲ ਕਰਦੇ ਫਿਰਦੇ ਸਾਂ ਐਸੇ ਪੂਰਨ ਪੁਰਖ ਦੀ ਜੋ ਸਾਨੂੰ ਪਰਮੇਸ਼ਰ ਦੇ ਨਾਲ ਜੋੜ ਦਿੰਦਾ। ਕਿਉਂਕਿ ਜੋ ਆਪ ਹੀ ਜੁੜਿਆ ਹੋਇਆ ਨਹੀਂ ਰੱਬ ਦੇ ਨਾਲ, ਦੂਜਿਆਂ ਨੂੰ ਕਿਵੇਂ ਜੋੜ ਸਕਦਾ ਹੈ। ਜੋ ਆਪ ਅਜੇ ਸੰਸਾਰ ਦੇ ਵਿਸ਼ੇ ਵਾਸ਼ਨਾ ਦੇ ਬੰਧਨਾਂ ਦੇ ਵਿੱਚ ਗਲਤਾਨ ਹੋਇਆ, ਜਗਤ ਦੇ ਜੰਜਾਲਾਂ ਦੇ ਵਿੱਚ ਜਕੜਿਆ ਹੋਇਆ ਹੈ, ਉਹ ਭਲਾ ਕਿਵੇਂ ਹੋਰ ਜਕੜਿਆ ਹੋਇਆ ਨੂੰ ਬੰਦ ਖਲਾਸ ਕਰ ਸਕਦਾ ਹੈ। ਇਹ ਕੇਵਲ ਉਸੇ ਵਿੱਚ ਸਮਰੱਥਾ ਹੈ, ਉਹ ਇੰਨੀ ਸ਼ਕਤੀ ਰੱਖਦਾ ਜੋ ਆਪ ਸੰਸਾਰ ਦੇ ਬੰਧਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਕੇ ਸਾਧ ਸੰਗਤ ਜੀ ਬੰਦ ਖਲਾਸ ਹੋਇਆ ਹੈ। ਜਿਸ ਨੇ ਆਪਣੀ ਸੁਰਤੀ ਬਿਰਤੀ ਰੱਬ ਦੇ ਚਰਨਾਂ ਵਿੱਚ ਹਰ ਸਮੇਂ ਜੋੜ ਕਰਕੇ ਰੱਖੀ ਹੈ। ਜਗਤ ਦਾ ਕਿਸੇ ਤਰ੍ਹਾਂ ਦਾ ਵਿਕਾਰ ਕੋਈ ਬੰਧਨ ਨਹੀਂ ਵਿਆਪਿਆ, ਐਸਾ ਉਹ ਬੰਦਗੀ ਕਰਨ ਵਾਲਾ ਸਤਿਪੁਰਸ਼ ਆਪ ਜੁੜਿਆ ਹੋਇਆ ਹੀ ਸਾਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਗੁਰਬਾਣੀ ਅੰਦਰ ਸਾਧ ਸੰਗਤ ਜੀ ਪੂਰਨ ਸਤਿਪੁਰਸ਼ ਦੀ ਇਹ ਨਿਸ਼ਾਨੀ ਦੱਸੀ ਹੈ, ਜਿਸ ਨੂੰ ਕਹਿੰਦੇ ਕਦੇ ਵੀ ਵਾਹਿਗੁਰੂ ਦਾ ਸਿਮਰਨ ਨਹੀਂ ਵਿਸਰਦਾ। ਉਹ ਜਾਣੋ ਕਿ ਸੰਤ ਹੈ। ਜਿਵੇਂ ਸਾਧ ਸੰਗਤ ਜੀ ਨਿੱਕੀ ਜਿਹੀ ਬੂੰਦ ਸਮੁੰਦਰ ਦੇ ਪਾਣੀ ਵਿੱਚ ਪੈ ਕੇ ਸਮੁੰਦਰ ਮਾਣ ਦਾ ਸਾਧ ਸੰਗਤ ਜੀ ਮਾਣ ਪ੍ਰਾਪਤ ਕਰਦੇ ਹੈ। ਔਰ ਇਸੇ ਤਰ੍ਹਾਂ ਬੰਦਗੀ ਕਰਨ ਵਾਲੇ ਸਤਿਪੁਰਸ਼ ਜੋ ਪਰਮੇਸ਼ਰ ਦੇ ਨਾਲ ਮਿਲੇ ਹੋਏ ਹੈ, ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਸਰੂਪ ਦਰਸਾਉਂਦੇ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਮੁਖ ਵਾਕ ਪੜ੍ਹਦੇ ਹਾਂ। ਹਰ ਹਰ ਜਨ ਦੋਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉ ਜਦ ਹੀ ਵਿਖੈ ਸਮਾਹੇ। ਜਿਵੇਂ ਪਾਣੀ ਦੇ ਵਿੱਚ ਪਾਣੀ ਮੇਲ ਦਈਏ ਤੇ ਸਾਧ ਸੰਗਤ ਜੀ ਕੋਈ ਭੇਦ ਨਹੀਂ ਕਥਨ ਕੀਤਾ ਜਾ ਸਕਦਾ, ਤਿਵੇਂ ਹੀ ਪਰਮੇਸ਼ਰ ਦੇ ਪਿਆਰੇ ਔਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕੋਈ ਰੱਤਾ ਭਰ ਵੀ ਅੰਤਰ ਭੇਦ ਭਾਵ ਨਹੀਂ ਕਥਨ ਕੀਤਾ ਜਾਂਦਾ। ਐਸੇ ਮਹਾਰਾਜ ਸੱਚੇ ਪਾਤਸ਼ਾਹ ਜੋ ਬੰਦਗੀ ਕਰਨ ਵਾਲੇ ਹਨ, ਜਿਨ੍ਹਾਂ ਦਾ ਜਗਤ ਵਿੱਚ ਆਉਣਾ ਦੇ ਵੀ ਧੰਨਤਾ ਦੇ ਯੋਗ ਹੈ। ਜੀਵਨ ਨਿਰਵਾਹ ਕਰਨਾ, ਜਗਤ ਦੇ ਜੀਵਾਂ ਦੇ ਪਰ ਉਪਕਾਰ ਕਰਨਾ ਵੀ ਬਹੁਤ ਧੰਨਤਾ ਦੇ ਯੋਗ ਹੈ। ਜੇ ਕਿਤੇ ਸੱਚਖੰਡ ਪਿਆਰ ਕਰ ਜਾਣ, ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਚਲੇ ਜਾਣ, ਤੇ ਸਾਧ ਸੰਗਤ ਜੀ ਉਹ ਵੀ ਗੁਰਮੁਖ ਪਿਆਰੇ ਸਤਿਪੁਰਸ਼ਾਂ ਦਾ ਧੰਨਤਾ ਦੇ ਯੋਗ ਹੀ ਹੋਇਆ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਪੂਰਨ ਬੰਦਗੀ ਕਰਨ ਵੀ ਸਤਿਪੁਰਸ਼ ਸੰਤ ਮਹਾਪੁਰਸ਼ ਹੈ, ਜਿਨ੍ਹਾਂ ਨੂੰ ਕਦੇ ਵੀ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਨਹੀਂ ਭੁੱਲਦਾ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਸੁਰਤੀ ਜੋੜ ਕਰਕੇ ਰੱਖਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹੇ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸ਼ਾਨ ਚਿਤ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਨੂੰ ਅਸੀਂ ਟੋਲ ਲੱਭਦੇ ਪਏ ਸਾਂ।
ਔਰ ਹੋਰ ਵੀ ਗਰੀਬ ਨਵਾਜ ਹਜੂਰ ਨੇ ਨਿਸ਼ਾਨੀਆਂ ਦੱਸੀਆਂ ਨੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਆਸਾ ਰਾਗ ਵਿੱਚ ਬਚਨ ਆਉਂਦੇ ਆ, ਕਹਿੰਦੇ ਇਹ ਨਿਸ਼ਾਨੀ ਹੈ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ। ਆਠ ਪਹਿਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗ ਛਾਰ, ਸੰਤ ਰਹਿਤ ਸੁਨਹੁ ਮੇਰੇ ਭਾਈ, ਉਆ ਕੀ ਮਹਿਮਾ ਕਥਨ ਨਾ ਜਾਈ। ਕਹਿੰਦੇ ਅੱਠੇ ਪੈਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਨੇੜੇ ਤੋਂ ਵੀ ਨੇੜੇ ਜਾਣਦੇ ਆ, ਆਪਣੇ ਇੰਦਰੀਆਂ ਹੱਥਾਂ ਪੈਰਾਂ ਤੋਂ ਵੀ ਨੇੜੇ ਜਾਣਦੇ ਆ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨਾ, ਪਰਮੇਸ਼ਰ ਦੇ ਬਖਸ਼ੀਆਂ ਹੋਈਆਂ ਦਾਤਾਂ ਨੂੰ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਫਿਰ ਪਰਮੇਸ਼ਰ ਦੇ ਨਾਮ ਦਾ ਹੀ ਆਪਣੇ ਜੀਵਨ ਦੇ ਵਿੱਚ ਆਧਾਰ ਬਣਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹੀ ਨੇ ਵਚਨ ਕੀਤੇ, ਕਹਿੰਦੇ ਕਿ ਐਸੇ ਪਰਮੇਸ਼ਰ ਦੇ ਪਿਆਰਿਆਂ ਦੀ ਮਹਿਮਾ ਨੂੰ ਨਹੀਂ ਕਦੇ ਕਥਨ ਕੀਤਾ ਜਾ ਸਕਦਾ। ਜੋ ਰੱਬ ਦੇ ਨਾਲ ਮਿਲੇ ਹੋਏ ਹੈ, ਜੋ ਪਰਮੇਸ਼ਰ ਦਾ ਸਰੂਪ ਹੀ ਹੋ ਗਏ, ਜਿਵੇਂ ਪਰਮਾਤਮਾ ਦੇ ਸਮਗਰ ਗੁਣਾਂ ਨੂੰ ਨਹੀਂ ਗਾਇਆ ਜਾ ਸਕਦਾ, ਤਿਵੇਂ ਐਸੇ ਵਾਹਿਗੁਰੂ ਦੇ ਪਿਆਰਿਆਂ ਦੇ ਗੁਣਾਂ ਨੂੰ ਵੀ ਪੂਰੀ ਤਰ੍ਹਾਂ ਕਥਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਰਹਿਓ ਸੰਤ ਹਉ ਟੋਲ, ਐਸੇ ਬੰਦਗੀ ਕਰਨ ਵਾਲੇ ਸਤ ਚਿੱਤ ਜਿਨ੍ਹਾਂ ਦੇ ਸ਼ਾਂਤ ਚਿੱਤ ਹਨ, ਹਰ ਸਮੇਂ ਬੰਦਗੀ ਦੇ ਵਿੱਚ ਹੀ ਲੀਨ ਹੋ ਕਰਕੇ ਰਹਿੰਦੇ ਆ। ਮਹਾਰਾਜ ਅਸੀਂ ਤਾਂ ਉਹਨਾਂ ਪਰਮੇਸ਼ਰ ਆਪ ਦੇ ਪਿਆਰਿਆਂ ਨੂੰ ਟੋਲਦੇ ਲੱਭਦੇ ਸਾਂ। ਸਾਧ ਬਹੁ ਤੇਰੇ ਡਿਠੇ। ਸਾਧ ਦਾ ਉਵੇਂ ਅਖਰੀ ਅਰਥ ਹੁੰਦਾ ਹੈ ਭਲਾ ਪੁਰਸ਼, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਪਰ ਇੱਕ ਭੇਖਧਾਰੀ ਉਹਨੂੰ ਸਾਧੜਾ ਆਖਿਆ ਜਾਂਦਾ ਹੈ। ਇੱਥੇ ਸਾਧੜਿਆਂ ਦਾ ਵਾਚਕ ਹੈ। ਸਾਧ ਬਹੁ ਤੇਰੇ ਡਿਠੇ, ਬਹੁ ਤੇਰੇ ਕਹੀਏ ਬਹੁ ਗਿਣਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੇ ਦੇਖਣਾ ਕੀਤੇ ਹੈ। ਜਿੱਥੇ ਵੀ ਕਿਤੇ ਪਤਾ ਲੱਗਾ ਬੜੀ ਵਾਹਵਾ ਕਰਦੇ ਸਨ ਲੋਕ ਅਗਿਆਨਤਾ ਵਸ ਹੋ ਕਰਕੇ ਕਿ ਬੜੇ ਕਰਾਮਾਤੀ ਹੈ, ਬੜੀਆਂ ਇਹਨਾਂ ਵਿੱਚ ਸ਼ਕਤੀਆਂ ਨੇ, ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ। ਪਰ ਇਹ ਮਹਾਰਾਜ ਸੱਚੇ ਪਾਤਸ਼ਾਹ ਸਾਧ ਬਹੁ ਤੇਰੇ ਡਿੱਠੇ, ਬਹੁਤ ਥਾਵਾਂ ਤੇ ਦੂਰ ਦੂਰ ਜਾ ਕਰਕੇ ਅਸਾਂ ਨੇ ਦੇਖਿਆ। ਬੜੇ ਸਾਧੜੇ ਸਨ ਜਿਨ੍ਹਾਂ ਨੇ ਕੇਵਲ ਵਿਖਾਵੇ ਦੇ ਭੇਖ ਹੀ ਆਪਣੇ ਸਰੀਰਾਂ ਤੇ ਧਾਰਨ ਕੀਤੇ ਹੋਏ ਸਨ। ਹੇ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਇੱਕ ਦੋ ਚਾਰ ਨਹੀਂ ਪਤਾ ਨਹੀਂ ਬਹੁ ਤੇਰੇ ਬਹੁ ਗਿਣਤੀ ਵੀ ਜਾ ਕਰਕੇ ਦੇਖੇ ਐਸੇ ਜਿਹੜੇ ਭੇਖਧਾਰੀ ਸਾਧੜੇ ਸਨ। ਗੱਲੀ ਬਾतें ਜਿਹੜੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਸੰਸਾਰ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਦੇ ਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਬਚਨ ਆਉਂਦੇ ਆ ਨਾ, ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੇ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਆ ਹੈ ਬਨਾਰਸ ਕੇ ਠੱਗ। ਉਹ ਤਾਂ ਬਨਾਰਸ ਦੇ ਠੱਗ ਕਹੇ ਜਾਂਦੇ ਆ, ਜਿਹੜੇ ਮੂੰਹ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਕਰਨੀਆਂ ਜਾਂ ਫਿਰ ਗਿਆਨ ਦੀਆਂ ਗੱਲਾਂ ਸੁਣਾ ਕੇ ਤੇ ਆਪ ਉਹ ਰਹਿਣੀ ਦੇ ਵਿੱਚ ਪ੍ਰਪੱਕ ਨਾ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਹੇ ਗਰੀਬ ਨਵਾਜ ਸਤਿਗੁਰੂ ਜੀ, ਸਾਧ ਬਹੁ ਤੇਰੇ ਡਿੱਠੇ, ਐਸੇ ਭੇਖਧਾਰੀ ਸਾਧੜੇ ਬਹੁ ਗਿਣਤੀ ਵਿੱਚ ਅਸਾਂ ਨੇ ਦੇਖਣਾ ਕੀਤੇ ਹੈ। ਸਭ ਥਾਵਾਂ ਤੇ ਜਾ ਕਰਕੇ ਦੇਖੇ ਸਨ। ਤਪਸੀ ਹੈ। ਫਿਰ ਭੱਟ ਭਿਖਾ ਜੀ ਉਚਾਰਨ ਕਰਕੇ ਦੱਸ ਰਹੇ ਹੈ ਕਿ ਕਿੰਨਾ ਕਿੰਨਾ ਦੇ ਕੋਲ ਗਏ ਸਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੀ ਸ਼ਰਨ ਵਿੱਚ ਆਉਣੇ ਤੋਂ ਪਹਿਲਾਂ। ਮਹਾਰਾਜ ਕਿੱਥੇ ਜਾ ਕਰਕੇ ਅਸੀਂ ਨਹੀਂ ਦੇਖਿਆ, ਸਭ ਥਾਵਾਂ ਤੇ ਭਟਕ ਕਰਕੇ ਦੇਖਿਆ। ਸੰਨਿਆਸੀ ਜਿਨ੍ਹਾਂ ਨੇ ਸੰਨਿਆਸ ਧਾਰਨ ਕੀਤਾ ਹੋਇਆ, ਮਹਾਰਾਜ ਉਹਨਾਂ ਤੋਂ ਵੀ ਕੋਲ ਗਏ ਸਾਂ, ਪਰ ਮਹਾਰਾਜ ਸਾਡੇ ਮਨ ਨੂੰ ਸਕੂਨ ਨਹੀਂ ਪ੍ਰਾਪਤ ਹੋਣਾ ਕੀਤਾ। ਤਪਸੀ ਇਹ ਜਿਹੜੇ ਤਪ ਕਰਨ ਵਾਲੇ ਤਪਸਵੀ ਸਨ, ਜਿਹੜੇ ਧੂਣੀਆਂ ਤਾਉਣ ਵਾਲੇ ਸਨ, ਔਰ ਜਿਹੜੇ ਪਾਣੀ ਦੇ ਵਿੱਚ ਗਲ ਗਲ ਪਾਣੀ ਦੇ ਵਿੱਚ ਖੜ ਕਰਕੇ ਤਪ ਕਰਨ ਵਾਲੇ, ਬਰਫੀਲੇ ਪਹਾੜਾਂ 'ਤੇ ਬੈਠ ਕਰਕੇ ਤਪ ਕਰਨ ਵਾਲੇ, ਐਸੇ ਤਪ ਕਰਨ ਵਾਲੇ ਤਪਸਵੀਆਂ ਦੇ ਕੋਲ ਵੀ ਜਾ ਕਰਕੇ ਦੇਖਿਆ। ਸੰਨਿਆਸੀ ਤਪਸੀ ਹੈ, ਸੰਨਿਆਸ ਧਾਰਨ ਕਰਨ ਵਾਲੇ ਸੰਨਿਆਸੀਆਂ ਕੋਲ ਵੀ ਗਏ, ਫਿਰ ਤਪ ਕਰਨ ਵਾਲੇ ਤਪਸਵੀਆਂ ਦੇ ਕੋਲ ਵੀ ਗਏ ਸਾ। ਔਰ ਜਿਹੜੇ ਪੰਡਿਤ ਵਿਦਵਾਨ ਜਿਨ੍ਹਾਂ ਨੇ ਪਾਂਡਿਆਂ ਨੇ ਝੂਠਾ ਲਿਬਾਸ ਆਪਣੇ ਸਰੀਰਾਂ ਤੇ ਧਾਰਨ ਕੀਤਾ ਸੀ, ਮੁੱਖ ਇਹ ਪੰਡਿਤ ਮਿੱਠੇ। ਹੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ,
ਇਹ ਤਾਂ ਆਪਣੇ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਸਨ। ਇਹ ਮਹਾਰਾਜ ਸੱਚੇ ਪਾਤਸ਼ਾਹ ਲੋਕਾਂ ਨੂੰ ਠੱਗਣ ਦਾ ਇਹਨਾਂ ਨੇ ਐਸੇ ਕੁਝ ਬਚਨ ਘਾੜੇ ਹੋਏ ਸਨ ਜਿਹੜੇ ਸੁਣਦੇ ਸਾਰੇ ਹੀ ਗੁੰਮਰਾਹ ਹੋ ਜਾਂਦੇ ਹੈ। ਹੇ ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਐਸੇ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਹੈ। ਭਾਵੇਂ ਸੰਨਿਆਸ ਨੂੰ ਧਾਰਨ ਕੀਤਾ ਹੋਇਆ ਔਰ ਜਾਂ ਫਿਰ ਤਪ ਕਰਨ ਵਾਲੇ ਤਪਸਵੀ ਵੀ ਸਨ, ਜਾਂ ਫਿਰ ਪਾਂਡੇ ਲੋਕ ਪੰਡਿਤ ਸਨ। ਹੇ ਗਰੀਬ ਨਵਾਜ ਸਤਿਗੁਰੂ ਜੀ, ਇਹਨਾਂ ਨੇ ਕੇਵਲ ਮੂੰਹ ਦੀਆਂ ਮਿੱਠਣੀਆਂ ਮਹਾਰਾਜ ਸੱਚੇ ਪਾਤਸ਼ਾਹ ਗੱਲਾਂ ਹੀ ਕਰਨਾ ਕੀਤੀਆਂ। ਬਰਸ ਏਕ ਹਉ ਫਿਰਿਓ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕ ਬਰਸ ਲਗਾਤਾਰ ਅਸਾਂ ਨੇ ਫਿਰਨਾ ਕੀਤਾ। ਸਾਧ ਸੰਗਤ ਜੀ, ਜਿਹੜਾ ਦਿਵ ਵਰਸ ਹੁੰਦਾ ਹੈ ਨਾ, 12 ਸਾਲਾਂ ਦਾ ਹੁੰਦਾ ਹੈ। ਜਿਵੇਂ ਸੰਸਾਰ ਦੇ ਮਾਤ ਲੋਕ ਦੇ 12 ਸਾਲ ਬਣਨ ਤੇ ਦੇਵਤਿਆਂ ਦਾ ਇੱਕ ਦਿਵ ਵਰਸੋ 12 ਸਾਲਾਂ ਦਾ ਸਾਧ ਸੰਗਤ ਜੀ ਹੁੰਦਾ ਹੈ, ਇੱਕ ਦਿਵ ਵਰਸ ਬਣਦਾ ਹੈ। ਇਹ ਜਿਹੜਾ ਦਿਵ ਵਰਸ ਹੈ, ਪਟ ਭਿਖਾ ਜੀ ਉਚਾਰਨ ਕਰਕੇ ਬੇਨਤੀ ਕਰ ਰਹੇ ਨੇ, ਹੇ ਮਹਾਰਾਜ ਸੱਚੇ ਪਾਤਸ਼ਾਹ, ਬਰਸ ਏਕ ਹਉ ਫਿਰਿਓ। ਇੱਕ ਬਰਸ ਲਗਾਤਾਰ ਅਸਾਂ ਨੇ ਫਿਰਨਾ ਕੀਤਾ ਹੈ। ਸਭ ਥਾਵਾਂ ਤੇ ਕਦੇ ਕਿਸੇ ਥਾਂ ਤੇ ਭਟਕ ਕੇ ਜਾਂਦੇ ਸਾਂ, ਕਦੇ ਕਿਸੇ ਪਾਸੇ ਚਲੇ ਜਾਂਦੇ ਸਾਂ। ਹੇ ਮਹਾਰਾਜ, ਇਉਂ ਇੱਕ ਦਿਵ ਵਰਸ ਅਸਾਂ ਨੇ ਭਟਕਣਾ ਕੀਤਾ, ਫਿਰਦੇ ਹੀ ਰਹੇ ਸਾਂ। ਪਰ ਗਿਆਨ ਦੇ ਪਰਚੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਸਾਨੂੰ ਨਹੀਂ ਲਗਾਇਆ। ਸਾਡੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਰੂਪੀ ਪਰਚਾ ਵੀ ਕਿਸੇ ਨੇ ਨਹੀਂ ਲਗਾਇਆ। ਮਨ ਦੀ ਇਕਾਗਰਤਾ ਰੂਪ ਪਰਚਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਨਹੀਂ ਲਗਾਇਆ। ਸਾਡੇ ਮਨ ਨੂੰ ਸ਼ਾਂਤੀ ਰੂਪ ਪਰਚਾ ਵੀ ਸਤਿਗੁਰੂ ਜੀ ਕਿਸੇ ਨੇ ਨਹੀਂ ਲਗਾਉਣਾ ਕੀਤਾ। ਕੇਵਲ ਮਹਾਰਾਜ ਜਿਹੜੇ ਕਹਿੰਦੇ ਹੀ ਸਨ ਪਰ ਰਹਿਣੀ ਨਹੀਂ ਸੀ ਉਹਨਾਂ ਦੀ ਸਾਨੂੰ ਪ੍ਰਾਪਤ ਹੋਈ। ਇਸ ਲਈ ਬਰਸ ਏਕ ਹਉ ਫਿਰਿਓ, ਕਿਨੈ ਨਹੁ ਪਰਚਾ ਲਾਇਓ। ਹੇ ਮਹਾਰਾਜ ਸੱਚੇ ਪਾਤਸ਼ਾਹ, ਜੇ ਆਪਣਾ ਉਹਨਾਂ ਦਾ ਪ੍ਰੇਮ ਰੂਪੀ ਪਰਚਾ ਵਾਹਿਗੁਰੂ ਦੇ ਚਰਨਾਂ ਦੇ ਨਾਲ ਲੱਗਾ ਹੁੰਦਾ ਤਾਂ ਹੀ ਸਾਡਾ ਮਨ ਰੂਪੀ ਪਰਚੇ ਦੇ ਨਾਲ ਸਾਡੇ ਮਨ ਦੇ ਵਿੱਚ ਪ੍ਰੇਮ ਰੂਪੀ ਪਰਚਾ ਲਗਾਉਂਦੇ। ਜੇ ਆਪ ਪ੍ਰੇਮ ਤੋਂ ਹੀਣੇ ਸਨ, ਆਪ ਪ੍ਰੇਮ ਤੋਂ ਸਖਣੇ ਸਨ, ਤਾਂ ਹੀ ਸਾਡੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮ ਨਹੀਂ ਉਲਾ ਸਕੇ। ਹੇ ਗਰੀਬ ਨਵਾਜ, ਜੇ ਉਹਨਾਂ ਦਾ ਮਨ ਵਿਕਾਰਾਂ ਦੇ ਵਿੱਚ ਭਟਕਦਾ ਸੀ ਨਾ, ਤਾਂ ਹੀ ਸਾਡੇ ਮਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸ਼ਾਂਤ ਨਹੀਂ ਕਰ ਸਕੇ, ਤਾਂ ਹੀ ਸਾਡੇ ਮਨ ਨੂੰ ਸਕੂਨ ਨਹੀਂ ਦੇ ਸਕੇ। ਜੇ ਉਹਨਾਂ ਦਾ ਆਪਣਾ ਮਨ ਭਟਕਦਾ ਸੀ ਤਾਂ ਹੀ ਸਾਡੇ ਮਨ ਦੀ ਇਕਾਗਰਤਾ ਨਹੀਂ ਸਨ ਬਣਾ ਸਕੇ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਿਨੈ ਨਾਹੁ ਪਰਚਾ ਲਾਇਆ, ਕਿਸੇ ਨੇ ਮੁਕਤੀ ਰੂਪ ਪਰਚੇ ਦੇ ਤਾਇਮ ਸਾਨੂੰ ਨਹੀਂ ਲਗਾਉਣਾ ਕੀਤਾ। ਹੇ ਗਰੀਬ ਨਵਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕ ਦਿਵ ਵਰਸ ਅਸਾਂ ਨੇ ਸਭ ਥਾਵਾਂ ਤੇ ਭਟਕਣਾ ਹੀ ਕੀਤਾ ਸੀਗਾ, ਪਰ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੇ ਵੀ ਸਾਨੂੰ ਸਾਡੀ ਮਨ ਦੀ ਇਕਾਗਰਤਾ ਰੂਪ ਪਰਚਾ ਨਹੀਂ ਲਗਾਇਆ। ਕਹਤੇ ਹੈ ਕਹਤੀ ਸੁਣੀ। ਕੇਵਲ ਮਹਾਰਾਜ ਸੱਚੇ ਪਾਤਸ਼ਾਹ ਕਹਿਣੀ ਹੀ ਸੁਣਦੇ ਰਹੇ ਸਾਂ, ਕਹਤੇ ਕਹਤੀ ਸੁਣੀ। ਜੋ ਕੁਝ ਮਹਾਰਾਜ ਸੱਚੇ ਪਾਤਸ਼ਾਹ ਜੀ ਕੰਨਾਂ ਦੇ ਨਾਲ ਸੁਣਨਾ ਕੀਤਾ ਉਹ ਸਾਨੂੰ ਪ੍ਰਾਪਤ ਨਹੀਂ ਹੋਇਆ, ਕੇਵਲ ਕਹਿਣੇ ਮਾਤਰ ਸੀਗਾ। ਜੋ ਕੁਝ ਮਹਾਰਾਜ ਸੱਚੇ ਪਾਤਸ਼ਾਹ ਜ਼ੋਰਦਾਰ ਪ੍ਰਚਾਰ ਕਰਦੇ ਸਨ, ਜਿਵੇਂ ਕਹਿੰਦੇ ਸਨ ਕਿ ਬੜਾ ਆਪਣਾ ਗਿਆਨ ਜਣਾਉਂਦੇ ਸਨ ਕਿ ਸਾਡੇ ਕੋਲ ਬੜਾ ਗਿਆਨ ਹੈ, ਅਸੀਂ ਹੀ ਬ੍ਰਹਮ ਗਿਆਨੀ ਹਾਂ, ਅਸੀਂ ਬ੍ਰਹਮ ਅਸਮੀ ਹਾਂ, ਅਹੰ ਬ੍ਰਹਮ ਅਸਮੀ। ਇਉਂ ਕਈ ਤਰ੍ਹਾਂ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਪ ਨੂੰ ਜਣਾਉਂਦੇ ਸਨ। ਕੋਈ ਬਗਲੇ ਵੱਧ ਸਮਾਧੀ ਲਗਾ ਕਰਕੇ ਬੈਠ ਜਾਂਦੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ, ਤੇ ਮਹਾਰਾਜ ਅਸੀਂ ਵੀ ਉਹਨਾਂ ਦੀ ਕਹਿਣੀ ਸੁਣ ਕਰਕੇ ਪੁੱਜ ਕਰਕੇ ਉੱਥੇ ਗਏ ਸਾਂ। ਕਹਿਤੀ ਸੁਣੀ, ਬੜੀ ਕਹਿਣੀ ਨੂੰ ਸੁਣਨਾ ਕੀਤਾ ਸੀਗਾ, ਕਿਉਂਕਿ ਅੱਗੇ ਕਈ ਕੇ ਉਹਨਾਂ ਨੇ ਆਪਣੇ ਪ੍ਰਚਾਰਕ ਰੱਖਣਾ ਕੀਤੇ ਸਨ। ਰਹਿਤ ਕੋ ਖੁਸ਼ੀ ਨਾ ਆਇਆ। ਪਰ ਜਦੋਂ ਕੋਲ ਜਾ ਕੇ ਉਹਨਾਂ ਦੀ ਰਹਿਣੀ ਦੇਖਣਾ ਕੀਤੀ ਤੇ ਮਹਾਰਾਜ ਸਾਡੇ ਮਨ ਨੂੰ ਕੋਈ ਖੁਸ਼ੀ ਨਹੀਂ ਆਈ, ਸਾਡੇ ਮਨ ਨੂੰ ਕੋਈ ਸਕੂਨ ਨਹੀਂ ਪ੍ਰਾਪਤ ਹੋਇਆ। ਮਨ ਸਾਡਾ ਕਮਲ ਦੇ ਵਾਂਗ ਖਿੜਿਆ ਨਹੀਂ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਡਾ ਮਨ ਕਮਲ ਦੀ ਤਰ੍ਹਾਂ ਖਿੜ ਜਾਣਾ ਚਾਹੀਦਾ ਸੀਗਾ, ਪਰ ਰਹਿਤ ਕੋ ਖੁਸ਼ੀ ਨਾ ਆਇਓ। ਸਾਡਾ ਮਨ ਤਾਂ ਪ੍ਰਸੰਨ ਹੋਇਆ ਹੀ ਨਾ। ਮਨ ਸਾਡਾ ਪਹਿਲਾਂ ਦੀ ਤਰ੍ਹਾਂ ਹੋਰ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਝੰਜਟ ਖਾਨੇ ਵਿੱਚ ਸੰਸਾਰ ਦੇ ਵਿਕਾਰਾਂ, ਹੰਕਾਰ ਦੀ ਗਰਦ ਦੇ ਵਿੱਚ ਹੀ ਹਰ ਸਮੇਂ ਜੁੜਿਆ ਰਿਹਾ। ਰਹਿਤ ਕੋ ਖੁਸ਼ੀ ਨਾ ਆਇਓ, ਤਾਂ ਹੀ ਮਹਾਰਾਜ ਸਾਡਾ ਮਨ ਨਹੀਂ ਪ੍ਰਸੰਨ ਹੋਇਆ, ਕਿਉਂਕਿ
ਜੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਹਿਣੀ ਸੀ, ਜੇ ਕਿਤੇ ਉਹਨਾਂ ਦੀ ਰਹਿਣੀ ਹੁੰਦੀ, ਜੇ ਉਵੇਂ ਰਹਿਤ ਮਰਜ਼ਾਦਾ ਵੀ ਹੁੰਦੀ, ਆਪਣੇ ਜੀਵਨ ਦੇ ਵੀ ਜੋ ਉਹਨਾਂ ਨੇ ਵਚਨ ਕੀਤੇ ਜੇ ਕਮਾਏ ਹੁੰਦੇ, ਤਾਂ ਹੀ ਸਾਡੇ ਮਨ ਨੂੰ ਸਕੂਨ ਮਿਲਣਾ ਸੀ ਨਾ, ਤਾਂ ਹੀ ਸਾਡੇ ਮਨ ਨੂੰ ਖੁਸ਼ੀ ਪ੍ਰਾਪਤ ਹੋਣੀ ਸੀ। ਪਰ ਰਹਿਤ ਕੋ ਖੁਸ਼ੀ ਨਾ ਆਇਓ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਅਜਿਹੀ ਉਹਨਾਂ ਦੀ ਹਾਲਤ ਸੀ ਸਾਧੜਿਆਂ ਦੀ, ਜਿਨ੍ਹਾਂ ਨੇ ਭੇਖ ਧਾਰਨ ਕੀਤੇ ਹੋਏ ਸਨ। ਸਾਧ ਸੰਗਤ ਜੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਵੀ ਕਿੰਨੇ ਸਾਧ ਸੰਗਤ ਆਪੋ ਆਪਣੇ ਮੰਜੇ ਲਾ ਕਰਕੇ ਬੈਠੇ ਸਨ। ਕੋਈ ਪੀੜ੍ਹੀਆਂ ਤੇ ਉੱਚੀ ਉੱਚੀ ਆਸਣ ਲਾ ਕਰਕੇ ਬੈਠੇ ਨੇ। ਭਾਈ ਮੱਖਣ ਸ਼ਾਹ ਲੁਬਾਣਾ ਜੀ ਆ ਕਰਕੇ ਦੇਖ ਕੇ ਹੈਰਾਨ ਹੋ ਗਏ ਸਨ, ਪਰ ਮਨ ਨੂੰ ਤਸੱਲੀ ਨਹੀਂ ਸੀ ਨਾ ਹੋਈ, ਜਿੰਨੀ ਦੇਰ ਤੱਕ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਨਾ ਹੋਈ ਸੀ। ਜਿੰਨੀ ਦੇਰ ਤੱਕ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਸਨ ਮਿਲੇ, ਓਨੀ ਦੇਰ ਤੱਕ ਮਨ ਨੂੰ ਤਸੱਲੀ ਨਹੀਂ ਸੀ ਹੋਈ, ਮਨ ਸ਼ਾਂਤ ਨਹੀਂ ਸੀ ਹੋਇਆ। ਆਖਰਕਾਰ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ। ਗੁਰੂ ਲਾਧੋ ਰੇ ਹੋਕਾ ਲਾ ਦਿੱਤਾ ਕੋਠੇ ਤੇ ਚੜ੍ਹ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਅੰਤਰਜਾਮੀ ਹੋ। ਮਹਾਰਾਜ ਤੁਹਾਡੇ ਤੋਂ ਬਿਨਾਂ ਜਿਹੜੇ ਸਾਰੇ ਭੇਖ ਧਾਰੀ ਬੈਠੇ ਹੋਏ ਤੇ ਮਹਾਰਾਜ ਲੁਟੇਰੇ ਬੈਠੇ ਹੋਏ ਹੈ, ਆਪ ਜੀ ਸੰਤ ਸਰੂਪ ਸ਼ਾਨ ਚਿਤ ਸੁਭਾਅ ਵਾਲੇ ਅੰਤਰਜਾਮੀ ਸਤਿਗੁਰੂ ਜੀ ਹੋ। ਬਾਕੀ ਬਾਹਰ ਤਾਂ ਸਭ ਲੁੱਟਣ ਵਾਲੇ ਬੈਠੇ ਹੋਏ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਠ ਰਸਨਾ ਦੁਆਰਾ ਕਹਿੰਦੇ ਨੇ, ਰਹਿਤ ਕੋ ਖੁਸ਼ੀ ਨਾ ਆਇਓ। ਹੇ ਗਰੀਬ ਨਵਾਜ ਸਤਿਗੁਰੂ ਜੀ, ਕਹਿਣੀ ਤਾਂ ਬਹੁਤ ਸੁਣਨਾ ਕੀਤੀ ਸੀ, ਪਰ ਜਦੋਂ ਰਹਿਣੀ ਮਰਜ਼ਾਦਾ ਉਹਨਾਂ ਦੀ ਜਾਗ ਕਰਕੇ ਦੇਖੀ, ਮਹਾਰਾਜ ਸੱਚੇ ਪਾਤਸ਼ਾਹ ਘਿਰੇ ਹੋਏ ਜੀਵਨ ਵਾਲੇ ਸਨ, ਔਗੁਣਾਂ ਨੂੰ ਧਾਰਨ ਕੀਤਾ ਹੋਇਆ ਤੇ ਫਿਰ ਗੁਨਾਹ ਕਰਦੇ ਸਨ। ਮਹਾਰਾਜ ਬੁਰੇ ਕਰਮ ਕਰਦੇ ਸਨ। ਐਸੀ ਉਹਨਾਂ ਦੀ ਰਹਿਣੀ ਦੇਖ ਕਰਕੇ ਖੁਸ਼ੀ ਨਾ ਆਇਓ, ਸਾਡੇ ਮਨ ਨੂੰ ਪ੍ਰਸੰਨਤਾ ਨਹੀਂ ਆਉਣਾ ਕੀਤੀ, ਮਨ ਸਾਡੇ ਨੂੰ ਮਹਾਰਾਜ ਸਕੂਨ ਨਹੀਂ ਪ੍ਰਾਪਤ ਹੋਇਆ। ਹਰ ਨਾਮ ਛੋੜ ਦੂਜੈ ਲੱਗੇ। ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ ਦੂਜਾ ਲੱਗੇ ਦਵੈਸ਼ ਭਾਵਨਾ ਵਿੱਚ ਲੱਗਣਾ ਕੀਤਾ ਹੈ। ਇੱਕ ਪ੍ਰਮਾਤਮਾ ਦਾ ਸੱਚਾ ਨਾਮ ਤਿਆਗ ਕੇ ਤੇ ਹੋਰ ਦੁਨੀਆ ਦੇ ਮੰਤਰਾਂ ਦਾ ਜਾਪ ਜਪਦੇ ਫਿਰਦੇ ਹੈ। ਹੋਰ ਦੁਨੀਆ ਦੇ ਮੰਤਰ ਕਈ ਪ੍ਰਕਾਰ ਦੇ ਸਿੱਧ ਕਰਦੇ ਫਿਰਦੇ ਹੈ। ਹਰ ਨਾਮ ਛੋੜ ਦੂਜਾ ਲੱਗੇ। ਹਰੀ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਸ਼੍ਰੋਮਣੀ ਹੈ, ਪਰ ਵਾਹਿਗੁਰੂ ਦੇ ਨਾਮ ਨੂੰ ਅਮੋਲਕ ਦੀ ਜਿਨ੍ਹਾਂ ਨੇ ਕਦਰ ਨਹੀਂ ਜਾਣਨਾ ਕੀਤੀ, ਉਹ ਦੂਜਾ ਲੱਗੇ ਕੇਵਲ ਦੁਨੀਆ ਦੇ ਪਦਾਰਥਾਂ ਦੇ ਸੁੱਖਾਂ ਦੇ ਵਿੱਚ ਹੀ ਲੱਗਣਾ ਕੀਤਾ। ਉਹਨਾਂ ਨੇ ਦੂਜਾ ਲੱਗੇ ਦੂਜੇ ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਹੀ ਲੱਗੇ ਹੈ, ਵਿਕਾਰਾਂ ਦੇ ਵਿੱਚ ਹੀ ਗਲਤਾਨ ਹੋ ਕਰਕੇ ਲੱਗੇ ਰਹਿੰਦੇ ਹੈ। ਹਰ ਨਾਮ ਛੋੜ ਦੂਜਾ ਲੱਗੇ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼੍ਰੋਮਣੀ ਅਮੋਲਕ ਨਾਮ ਜਪਣਾ ਛੱਡ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਾ ਤਿਆਗ ਕੇ ਇਹ ਦੁਨੀਆ ਦੇ ਸੰਸਾਰ ਦੇ ਝੂਠੇ ਸੁੱਖਾਂ ਪਦਾਰਥਾਂ ਦੇ ਵਿੱਚ ਹੀ ਲੱਗਣਾ ਕੀਤਾ ਹੈ, ਕੇਵਲ ਸੰਸਾਰ ਦੀ ਮੋਹ ਮਮਤਾ ਵਿੱਚ ਲੱਗੇ ਹਨ। ਦੂਜਾ ਦੁਬਦਾ ਦੇ ਵਿੱਚ ਹਰ ਸਮੇਂ ਲੱਗੇ ਰਹਿੰਦੇ ਹਨ। ਤਿਨਕੇ ਗੁਣ ਹਉ ਕਿਆ ਕਹਾ। ਭੱਟ ਭਿਖਾ ਜੀ ਕਹਿੰਦੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਗੁਣ ਭਲਾ ਸੀ ਕੀ ਆਖਣਾ ਕਰੀਏ। ਇੱਥੇ ਵਿਅੰਗ ਢੰਗ ਦੇ ਨਾਲ ਉਚਾਰਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਜਿਵੇਂ ਕਹਿੰਦੇ ਹਨ ਕਿ ਤੂੰ ਭਲਾ ਚੰਗਾ, ਤੂੰ ਵੱਡਾ ਆਇਆ, ਇਉਂ ਕਿਹਾ ਜਾਂਦਾ ਨਾ ਕਿਸੇ ਨੂੰ ਵਿਅੰਗ ਢੰਗ ਦੇ ਨਾਲ, ਕਿ ਪਤਾ ਮੈਨੂੰ ਕਿੰਨਾ ਕੁ ਤੂੰ ਚੰਗਾ ਆ, ਕਿੰਨਾ ਕੁ ਭਲਾ ਹੈ, ਕਿੰਨਾ ਕੁ ਭਲਾ ਕਰਦਾ ਲੋਕਾਂ ਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਉਚਾਰਨ ਕਰਦੇ ਪਏ ਹੈ, ਤਿਨ ਕੇ ਗੁਣ ਹਉ ਕਿਆ ਕਹਉ। ਮਹਾਰਾਜ ਕੀ ਭਲਾ ਉਹਨਾਂ ਦੇ ਗੁਣ ਆਖੀਏ ਸਾਂ, ਕਿਉਂਕਿ ਉਹਨਾਂ ਵਿੱਚ ਗੁਣ ਕੋਈ ਹੈ ਹੀ ਨਹੀਂ। ਜਿਹੜੇ ਸਾਧੜਿਆਂ ਦੇ ਡੇਰਿਆਂ ਤੇ ਜਾ ਕਰਕੇ ਦੇਖਿਆ, ਦੂਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਵਰ ਵੀ ਪ੍ਰਾਪਤ ਹੋ ਗਿਆ ਸੀਗਾ ਕਿ ਤੁਹਾਡੀ ਸ਼ਰਨ ਧਾਰਨ ਕਰਕੇ ਹੀ ਅਸੀਂ ਸ਼ਰਾਬ ਮੁਕਤ ਹੋ ਸਕਦੇ ਹਾਂ। ਤੇ ਮਹਾਰਾਜ ਹੁਣ ਸਮਾਂ ਆ ਗਿਆ, ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਗੁਰ ਦਈਏ ਮਿਲਾਇਓ ਭਿਖਿਆ। ਮਹਾਰਾਜ हे ਪੂਜਨੀਕ ਸਤਿਗੁਰੂ ਜੀ, ਆਪ ਜੀ ਦੇ ਨਾਲ ਸਾਨੂੰ ਵਾਹਿਗੁਰੂ ਨੇ ਮੇਲ ਦਿੱਤਾ ਹੈ, ਪਰਮਾਤਮਾ ਨੇ ਰਹਿਮਤ ਕੀਤੀ ਹੈ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਆ ਗਿਆ ਹੈ ਸੁਭਾਗਾ, ਜਿਸ ਕਰਕੇ ਤੁਹਾਡੇ ਚਰਨਾਂ ਦੀ ਸਾਨੂੰ ਪ੍ਰੀਤ ਮਿਲ ਗਈ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਆਪ ਦੀ ਸਾਨੂੰ ਰੱਖਣਾ ਚਾਹੋ ਤਿਵੇਂ
ਪੂਰਬਲੇ ਭਾਗ ਜਾਗਣ ਤਾਂ, ਨਹੀਂ ਤਾਂ ਬਿਨਾਂ ਭਾਗਾਂ ਤੋਂ ਸਾਧ ਸੰਗਤ ਜੀ ਪਤਾ ਨਹੀਂ ਕਿੰਨੇ ਕੁ ਜਨਮ ਸਾਡੇ ਅਜਾਈ ਹੀ ਬਤੀਤ ਹੁੰਦੇ ਜਾ ਰਹੇ ਹੈ। ਸਤਿਗੁਰੂ ਜੀ ਵਾਲੇ ਬਣੇ ਤੋਂ ਬਿਨਾਂ, ਆਪਣੇ ਜੀਵਨ ਦੇ ਵਿੱਚ ਗੁਰੂ ਧਾਰਨ ਕੀਤੇ ਤੋਂ ਬਿਨਾਂ ਮਨੁੱਖਾ ਜੀਵਨ ਹੈ ਤਾਂ ਭਾਵੇਂ ਬਹੁਤ ਅਮੋਲਕ ਹੈ, ਪਰ ਅਜਾਈ ਹੀ ਚਲਿਆ ਜਾਂਦਾ ਹੈ। ਭਾਵੇਂ ਲੱਖਾਂ ਵਾਰ ਮਨੁੱਖ ਜਨਮ ਧਾਰਨ ਕਰਕੇ ਲੱਖਾਂ ਹੀ ਦਾਅਵੇ ਕਰੇ, ਲੱਖਾਂ ਸਿਆਣਪਾਂ ਪ੍ਰਾਪਤ ਕਰ ਲਵੇ, ਬੜਾ ਚਤੁਰ ਚਲਾਕ ਵੀ ਬਣ ਜਾਵੇ, ਪਰ ਪੂਰੇ ਗੁਰੂ ਦੇ ਬਾਝੋਂ ਜੀਵ ਦਾ, ਮਨੁੱਖ ਦਾ ਜੀਵਨ ਜਿਹੜਾ ਹੈ ਨਾ ਅਧੂਰਾ ਹੈ, ਪੂਰਾ ਨਹੀਂ ਕਦੇ ਹੋ ਸਕਦਾ। ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਰਾਣਾ ਤਾਰੇ ਜੀਵ ਤੂੰ ਗੁਰੂ ਕੀ ਸ਼ਰਨ ਧਾਰਨ ਕਰ, ਕਿਉਂਕਿ ਬਿਨ ਗੁਰ ਮੁਕਤ ਨਹੀਂ ਤਰੈ ਲੋਈ, ਗੁਰਮੁਖ ਪਾਵੈ ਨਾਮ ਹਰੀ। ਇਕੱਲਾ ਐਸ ਲੋਕ ਵਿੱਚ ਨਹੀਂ, ਤਰੈ ਲੋਈ ਤਿੰਨਾਂ ਲੋਕਾਂ ਵਿੱਚ ਕਿਸੇ ਵੀ ਸੰਸਾਰ ਦੇ ਕੋਨੇ ਤੇ ਚਲਿਆ ਜਾ, ਪਰ ਤੈਨੂੰ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੋ ਸਕੇਗੀ। ਐਸੀ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨ ਦੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਇਹ ਭਾਵਨਾ ਸਹਿਤ ਮਿਲ ਕਰਕੇ ਜੋ ਜਿਹੜੀ ਕਰੀਏ। ਕਿ ਮਹਾਰਾਜ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਸਾਡੇ ਜੋ ਪੂਰਬਲੇ ਕਰਮਾਂ ਦਾ ਅੰਗੂਰ ਫੁੱਟਣਾ ਕੀਤਾ, ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਖਿਨ ਖਿਨ ਮਾਤਰ ਸਮੇਂ ਵਿੱਚ ਅਸੀਂ ਭੁੱਲਾਂ ਕਰਦੇ ਹਾਂ। ਜੇ ਅਸੀਂ ਭੁੱਲਣ ਹਾਰੇ ਹਾਂ ਤੇ ਆਪ ਸਤਿਗੁਰੂ ਜੀ ਬਖਸ਼ਣ ਹਾਰੇ ਹੋ। ਇਸ ਲਈ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ੰਦ ਪਿਤਾ ਸਤਿਗੁਰੂ ਜੀ ਬਖਸ਼ ਲੈਣਾ ਕਰੋ। ਜਿਉ ਭਾਵੈ ਤਿਉ ਰੱਖ ਲੈ, ਹਮ ਸਰਣ ਪ੍ਰਭ ਆਏ RAM ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਤ, ਹਰ ਲਾਜ ਰਖਾਏ। ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ, ਜਨ ਨਾਨਕ ਦਾਸ ਹਰ ਕਾਂਡਿਆ, ਹਰ ਪੈਜ ਰਖਾਏ। ਮਹਾਰਾਜ ਅਸੀਂ ਬਾਲ ਕੇ ਇਆਣੇ ਅਲਪਗ ਹਾਂ, ਆਪ ਪਿਤਾ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਸੋਝੀ ਬਖਸ਼ਿਸ਼ ਕਰੋ। ਖਿਨ ਖਿਨ ਮਾਤਰ ਸਮੇਂ ਵਿੱਚ ਅਸੀਂ ਭੁੱਲਾਂ ਕਰਦੇ ਹਾਂ, ਆਪ ਜੀ ਬਖਸ਼ਣ ਹਾਰੇ ਹੋ। ਐਸੀ ਭਾਵਨਾ ਧਾਰਨ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਜਿਵੇਂ ਪਟ ਭਿਖਾ ਜੀ ਨੇ ਬੇਨਤੀ ਕੀਤੀ। ਮਹਾਰਾਜ ਹੇ ਸਤਿਗੁਰੂ ਜੀ, ਗੁਰ ਦਈਏ ਮਿਲਾਇਓ ਭਿਖਿਆ, ਜਿਵ ਤੂੰ ਰੱਖਹਿ ਤਿਵ ਰਹਾਓ। ਜਿਵੇਂ ਮਹਾਰਾਜ ਹੁਣ ਆਪ ਜੀ ਸਾਨੂੰ ਰੱਖਣਾ ਕਰੋ, ਤਿਵੇਂ ਹੀ ਅਸੀਂ ਰਹਿਣਾ ਕਰਾਂਗੇ। ਪਰਮੇਸ਼ਰ ਨੇ ਕਿਰਪਾ ਕਰਕੇ ਸਾਨੂੰ ਮਹਾਰਾਜ ਆਪ ਜੀ ਦੇ ਚਰਨਾਂ ਦੇ ਨਾਲ ਮਿਲਿਆ। ਹੁਣ ਜਿਵੇਂ ਆਪ ਜੀ ਨੂੰ ਭਾਵਦਾ ਹੈ ਤਿਵੇਂ ਰੱਖ ਲੈਣਾ ਕਰੋ। ਪਹਿਰ ਸਮਾਦ ਸਨਾਹੋ। ਸਾਧ ਸੰਗਤ ਜੀ, ਇਸ ਸਵਈਏ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਰਮਦਾਈ ਕਥਨ ਕੀਤੀ ਹੈ। ਗਰੀਬਨ ਸਤਿਗੁਰਾਂ ਜੀ ਨੂੰ ਸੂਰਮੇ ਹੋਣ ਦਾ ਬਹੁਤ ਵੱਡਾ ਗੁਣ ਮਹਾਰਾਜ ਸੱਚੇ ਪਾਤਸ਼ਾਹੀ ਦਾ ਕਥਨ ਕੀਤਾ ਹੈ। ਜਿਵੇਂ ਸਾਧ ਸੰਗਤ ਜੀ, ਇੱਕ ਸੂਰਮਾ ਹੁੰਦਾ ਹੈ, ਰਥੀ ਸੂਰਮਾ ਹੁੰਦਾ ਹੈ, ਇੱਕ ਮਹਾਰਥੀ ਸੂਰਮਾ ਹੁੰਦਾ ਹੈ ਅਤੇ ਇੱਕ ਅਤਰਥੀ ਸੂਰਮਾ ਹੁੰਦਾ ਹੈ, ਜੋ ਜਗਤ ਅੰਦਰ ਪ੍ਰਤੱਖ ਦੁਸ਼ਮਣ ਦੇ ਨਾਲ ਮੈਦਾਨੇ ਜੰਗ ਦੇ ਵੀ ਜੂਝ ਕਰਕੇ ਸ਼ਹਾਦਤ ਪ੍ਰਾਪਤ ਕਰਨਾ ਕਰਦਾ ਹੈ। ਅਤਰਥੀ ਉਹ ਸੂਰਮਾ ਹੁੰਦਾ ਜਿਹੜਾ ਅਣਗਿਣਤ ਦੁਸ਼ਮਣਾਂ ਦੇ ਨਾਲ ਲੜ ਕਰਕੇ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਜਿੱਤ ਪ੍ਰਾਪਤ ਕਰਦਾ ਹੈ। ਇਹਨਾਂ ਸਭ ਤੋਂ ਸੂਰਮਿਆਂ ਦੇ ਉੱਪਰ ਉੱਤਮ ਸੂਰਮਾ ਉਹ ਗਿਣਿਆ ਜਾਂਦਾ ਹੈ ਜੋ ਆਪਣੇ ਮਨ ਰੂਪੀ ਦੁਸ਼ਮਣ ਤੇ ਫਤਿਹ ਪ੍ਰਾਪਤ ਕਰਦਾ ਹੈ। ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਅਸੀਂ ਪੜ੍ਹਦੇ ਹਾਂ। ਹਜ਼ੂਰ ਕਹਿੰਦੇ ਨੇ ਅਸਲ ਸੂਰਮਾ ਉਹੋ ਹੀ ਵੈ ਜਿਸ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲੱਗਾ ਹੈ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਉਹ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਨ ਵਾਲਾ, ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰਨ ਵਾਲਾ ਸਿੱਖ ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣ ਕੇ ਸੂਰਮਾ ਬਣ ਸਕਦਾ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੂਰਮਤਾਈ ਹੈ। ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹਿਰ ਸਮਾਧ ਸਨਾਹੋ। ਜਿਵੇਂ ਸਾਧ ਸੰਗਤ ਜੀ ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਨਾਲ ਜੰਗ ਲੜਨੀ ਹੋਵੇ ਤੇ ਸ਼ਸਤਰ ਬਸਤਰ ਸਜਾ ਕਰਕੇ ਸਰੀਰ ਤੇ ਤਿਆਰ ਬਰ ਤਿਆਰ ਹੋ ਕਰਕੇ ਜਾਇਆ ਜਾਂਦਾ ਹੈ। ਹੇ ਮਹਾਰਾਜ ਸਤਿਗੁਰੂ ਜੀ ਆਪ ਜੀ ਨੇ ਕਿਹੜੀ ਸੰਜੋਤ ਧਾਰਨ ਕੀਤੀ ਹੋਈ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਕੀਤੇ ਹੋਏ ਵਾਰ ਤੋਂ ਬਚਣ ਦੇ ਵਾਰ ਤੇ ਸੰਜੋਗ ਅਖਤਰ ਪਹਿਨਿਆ ਜਾਂਦਾ ਹੈ।
ਜਿਵੇਂ ਬੁੱਲੂ ਸਾਧ ਸੰਗਤ ਜੀ ਬੁਲਟ ਪ੍ਰੂਫ ਜਿਵੇਂ ਅੱਜ ਕੱਲ੍ਹ ਕੋਈ ਜੈਕਟ ਹੈ ਸਰੀਰ ਤੇ ਧਾਰਨ ਕਰ ਲਈਏ ਤੇ ਨਾ ਉਹਦੇ ਵਿੱਚੋਂ ਗੋਲੀ ਪ੍ਰਵੇਸ਼ ਹੋ ਸਕਦੀ ਅੰਦਰ, ਨਾ ਤੀਰ ਆਦਿਕ ਦਾ ਕੀਤਾ ਹੋਇਆ ਵਾਰ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਨਿਰਵਿਕਲਪ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਕਰਕੇ ਜਿਹੜੀ ਸਮਾਧੀ ਵਿੱਚ ਲੀਨ ਹੋਣਾ ਕੀਤਾ ਹੈ ਨਾ, ਇਹ ਮਹਾਰਾਜ ਆਪ ਜੀ ਨੇ ਸੰਜੋ ਪਹਿਨੀ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰਾਂ ਰੂਪੀ ਦੁਸ਼ਮਣ ਚਾਹੇ ਜਿਤਨੇ ਮਰਜ਼ੀ ਵਾਰ ਕਰ ਲੈਣ, ਪਰ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਕੋਈ ਸੰਕਲਪ ਵਿਕਲਪ ਫੁਰਨਾ ਹੀ ਨਹੀਂ, ਕੋਈ ਨਹੀਂ ਫੁਰਦਾ। ਇਹ ਮਹਾਰਾਜ ਐਸੇ ਨਿਰਵਿਕਲਪ ਆਪ ਦੀ ਸਮਾਧੀ ਵਿੱਚ ਲੀਨ ਰਹਿੰਦੇ ਹੋ, ਐਸੇ ਆਪ ਜੀ ਨੇ ਸਨਾਹ ਸੰਜੋਗ ਨੂੰ ਧਾਰਨ ਕੀਤਾ ਹੋਇਆ ਹੈ। ਚਾਹੇ ਜਿਤਨੇ ਮਰਜ਼ੀ ਵਿਕਾਰਾਂ ਦੇ ਝੱਖੜ ਝੁੱਲਦੇ ਰਹਿਣ, ਬਹੁਤ ਭਾਵੇਂ ਵਿਕਾਰਾਂ ਦੀ ਪ੍ਰਬਲਤਾ ਹੈ, ਪਰ ਮਹਾਰਾਜ ਇਹ ਸਮਾਧੀ ਵਿੱਚ ਲੀਨ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਤੇ ਇਹ ਵਾਰ ਨਹੀਂ ਕਰ ਸਕਦੇ। ਪਹਿਰ ਸਮਾਧ ਸਨਾਹੋ, ਐਸੀ ਮਹਾਰਾਜ ਆਪ ਜੀ ਨੇ ਨਿਰਵਿਕਲਪ ਸਮਾਧੀ ਲਾਉਣਾ ਕੀਤੀ ਹੈ। ਗਿਆਨ ਹੈ ਆਸਨ ਚੜਿਓ। ਫਿਰ ਦੁਸ਼ਮਣਾਂ ਦੇ ਨਾਲ ਲੜਨ ਦੇ ਵਾਸਤੇ ਘੋੜੇ ਤੇ ਵੀ ਅਸਵਾਰ ਹੋਣਾ ਕਰਦਾ ਹੈ ਸੂਰਮਾ। हे ਮਹਾਰਾਜ ਤੁਹਾਡੇ ਕੋਲ ਗਿਆਨ ਰੂਪੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੈ, ਘੋੜਾ ਹੈ ਘੋੜੇ ਨੂੰ ਆਖਿਆ ਜਾਂਦਾ। ਗਿਆਨ ਹੈ ਆਸਨ ਚੜਿਓ, ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮਨ ਦੀ ਸਥਿਤੀ ਕਰਨੀ ਹੈ ਨਾ, ਇਸ ਨੂੰ ਗਿਆਨ ਰੂਪੀ ਘੋੜੇ ਤੇ ਆਪ ਜੀ ਨੇ ਚਾੜਨਾ ਕੀਤਾ। ਇਹ ਆਸਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗ੍ਰਹਿਣ ਕੀਤਾ ਹੋਇਆ ਹੈ। ਗਿਆਨ ਹੈ ਆਸਣ ਚੜਿਓ, ਮਨ ਦੀ ਟਿਕਾਊ ਬਣਾਉਣਾ, ਸੁਰਤੀ ਬਿਰਤੀ ਨੂੰ ਰੋਕ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਨਾ, ਗਿਆਨ ਸਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਨਾ। ਐਸਾ ਮਹਾਰਾਜ ਗਿਆਨ ਰੂਪੀ ਘੋੜਾ ਹੈ ਆਪ ਜੀ ਦੇ ਕੋਲ। ਤੇ ਮਨ ਦੀ ਇਕਾਗਰਤਾ, ਮਨ ਦੀ ਸਥਿਤੀ ਬਣਾਉਣ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਇਹਦੇ ਉੱਪਰ ਚੜ੍ਹਨਾ ਕੀਤਾ ਹੈ। ਰਾਮ ਧਨੁਖ ਕਰ ਗਹਿਓ। ਤੇ ਧਨੁਖ ਕਿਹੜਾ ਧਾਰਨ ਕੀਤਾ ਹੈ? ਧਨੁਖ ਦਾ ਸ਼ਸਤਰ ਧਨ ਰੂਪ ਧਨੁਖ ਮਹਾਰਾਜ ਧਰਮ ਰੂਪੀ ਧਨੁਖ ਨੂੰ ਆਪ ਜੀ ਨੇ ਧਾਰਨ ਕੀਤਾ ਹੈ। ਮਨ ਰੂਪੀ ਹੱਥਾਂ ਦੇ ਨਾਲ ਇਸ ਨੂੰ ਪਕੜਿਆ ਹੈ। ਭਗਤ ਸੀਲ ਹੈ ਸਰ ਲੜਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਫੌਜ ਕਿਹੜੀ ਹੈ? ਭਗਤ ਜਿਹੜੇ ਬੰਦਗੀ ਕਰਨ ਵਾਲੇ, ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰ ਦੇ ਵਿੱਚ ਭਿੱਜ ਕਰਕੇ ਯਾਦ ਕਰਨ ਵਾਲੇ ਹੈ। ਭਗਤ ਸੀਲ ਹੈ ਸਰ ਲੜਿਓ। ਸੀਲ ਹੈ ਜਿਹੜੇ ਸੀਲ ਸੁਭਾਅ ਵਾਲੇ, ਸ਼ਾਂਤ ਚਿੱਤ ਵਾਲੇ, ਬੰਦਗੀ ਕਰਨ ਵਾਲੇ ਸਤਿਪੁਰਸ਼ ਨੇ। ਮਹਾਰਾਜ ਜੀ ਆਪ ਜੀ ਦੀ ਫੌਜ ਹੈ। ਇਹਨਾਂ ਦੇ ਨਾਲ ਮਿਲ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਇਹਨਾਂ ਕਾਮ ਕ੍ਰੋਧ ਜਿਹੜੇ ਆਸਰੀ ਸੰਪਦਾ ਉਸ ਨੂੰ ਮਾਰ ਮੁਕਾਉਣਾ ਕੀਤਾ ਹੈ। ਔਰ ਹਜੂਰ ਨੇ ਅੰਤਰੀ ਭਾਵ ਦੇ ਵਿੱਚ ਫਰਮਾਨ ਕੀਤਾ ਹੈ। ਸਤਿਗੁਰੂ ਜੀ ਭੜ ਰਸਨਾ ਦੁਆਰਾ ਕਹਿੰਦੇ ਹਨ, ਭਗਤ ਸੀਲ ਹੈ ਸਰ ਲੜਿਓ। ਭਗਤੀ ਦੇ ਸਾਧ ਸੰਗਤ ਜੀ ਸੀਲ ਸੁਭਾਅ ਜਿਹੜਾ ਨਿਮਰਤਾ ਹੈ, ਨਿਮਰਤਾ ਵਾਲਾ ਸੁਭਾਅ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ। ਔਰ ਸਰ ਤੀਰ ਕਿਹੜੇ ਹਨ? ਸਾਧ ਸੰਗਤ ਜੀ ਜਿਹੜੇ ਸ਼ੁਭ ਗੁਣ ਹੈ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ, ਐਸੇ ਸਾਧ ਸੰਗਤ ਜੀ ਸ਼ੁਭ ਗੁਣਾ ਰੂਪੀ ਜਿਹੜੇ ਤੀਰ ਹਨ, ਇਹ ਧਰਮ ਰੂਪੀ ਧਨੁਖ ਦੇ ਵਿੱਚ ਜੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਕਾਰਾਂ ਰੂਪੀ ਆਸਰੀ ਸੰਪਦਾ ਦੇ ਵੱਲ ਮਾਰਨਾ ਕੀਤੇ ਹੈ। ਜਿਨ੍ਹਾਂ ਪ੍ਰਬਲ ਵਿਕਾਰਾਂ ਨੇ ਬੜੇ ਬੜੇ ਜਗਤ ਅੰਦਰ ਤਪ ਕਰਨ ਵਾਲੇ ਤਪਸਵੀਆਂ, ਰਿਖੀਆਂ ਮੁਨੀਆਂ ਦੇ ਗੋਡੇ ਟਿਕਾ ਦੇਣਾ ਕੀਤੇ ਮਹਾਰਾਜ ਸੱਚੇ ਪਾਤਸ਼ਾਹ। हे ਸਤਿਗੁਰੂ ਜੀ, ਇਹਨਾਂ ਪ੍ਰਬਲ ਵਿਕਾਰਾਂ ਦੇ ਤਾਈਂ ਆਪ ਜੀ ਨੇ ਧਨੁਖ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਧਰਮ ਰੂਪੀ ਧਨੁਖ ਲੈ ਕਰਕੇ ਸ਼ੁਭ ਗੁਣਾ ਰੂਪੀ ਤੀਰ ਖਿੱਚ ਕਰਕੇ ਮਾਰੇ ਹਨ। ਐ ਨਿਰਭਉ ਹਰ ਅਟਲ ਮਨ। ਤੇ ਜਿਵੇਂ ਸਾਧ ਸੰਗਤ ਜੀ ਜਿਹੜਾ ਸੂਰਮਾ ਮਨ ਵਿੱਚ ਭੈ ਧਾਰਨ ਕਰੇ ਨਾ ਕਿ ਮੈਨੂੰ ਮੌਤ ਮਾਰ ਦੇਵੇਗੀ, ਮੈਂ ਮਰ ਜਾਵਾਂਗਾ, ਦੁਸ਼ਮਣ ਮੇਰੇ ਤੇ ਚੜ੍ਹ ਕਰਕੇ ਮੈਨੂੰ ਮਾਰ ਦੇਵੇਗਾ, ਮੌਤ ਦਾ ਭੈ ਮਨ ਵਿੱਚ ਹੋਵੇ ਤੇ ਉਹ ਕਦੇ ਦੁਸ਼ਮਣ ਤੋਂ ਫਤਿਹ ਪ੍ਰਾਪਤ ਕਰ ਹੀ ਨਹੀਂ ਸਕਦਾ। ਮੌਤ ਨੂੰ ਤਲੀ ਤੇ ਧਰ ਕਰਕੇ ਤੁਰਨਾ ਕਰਦਾ ਹੈ। ਜੇ ਮੈਦਾਨੇ ਜੰਗ ਦੇ ਵਿੱਚ ਰਣ ਤੱਤੇ ਵਿੱਚ ਜੂਝਣਾ ਕਰਦਾ ਹੈ ਕਿ ਰੱਤਾ ਭਰ ਵੀ ਕੋਈ ਮੌਤ ਦਾ ਖੌਫ ਨਹੀਂ ਮਨ ਦੇ ਵਿੱਚ ਹੁੰਦਾ। ਭੈ ਤੋਂ ਰਹਿਤ ਹੋ ਕਰਕੇ, ਨਿਡਰ ਹੋ ਕਰਕੇ ਦੁਸ਼ਮਣਾਂ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਜੂਝਣਾ ਕਰਦਾ ਹੈ। ਉਹ ਹੀ ਸੂਰਮਾ ਸੂਰਮਤਾਈ ਦੇ ਨਾਲ ਜੂਝ ਕਰਕੇ ਫਤਿਹ ਪ੍ਰਾਪਤ ਕਰਦਾ ਹੈ। ਬਹਾਦਰੀ ਦੇ ਨਾਲ ਲੜ ਕਰਕੇ ਦੁਸ਼ਮਣਾਂ ਤੋਂ ਜਿੱਤ ਪ੍ਰਾਪਤ ਕਰਦਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਭੈ ਨਿਰਭਉ ਹਰ ਅਟਲ ਮਨ, ਭੈ ਤੋਂ ਰਹਿਤ ਹੋ ਕਰਕੇ,
ਨਿਰਭਉ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਨਿਸ਼ਚਾ ਧਾਰਨ ਕੀਤਾ ਹੋਇਆ ਹੈ। ਹਰ ਅਟੱਲ ਮਨ ਜਿਹੜਾ ਜੁਗੋ ਜੁਗ ਅਟੱਲ ਰਹਿਣ ਵਾਲਾ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹੈ। ਆਪਣੇ ਮਨ ਦੇ ਅੰਦਰ ਮਹਾਰਾਜ ਅਟੱਲ ਨਿਸ਼ਚਾ ਆਪ ਜੀ ਨੇ ਵਾਹਿਗੁਰੂ ਦਾ ਧਾਰਨ ਕੀਤਾ, ਜੋ ਪਾਉ ਤੋਂ ਰਹਿਤ ਵਾਹਿਗੁਰੂ ਦਾ ਸਰੂਪ ਹੈ। ਸ਼ਬਦ ਗੁਰ ਨਿਜਾ ਕੱਢਿਓ। ਤੇ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਤੋਂ ਜੋ ਆਪ ਜੀ ਨੇ ਸ਼ਬਦ ਲਿਆ ਹੈ, ਮਹਾਰਾਜ ਆਪ ਜੀ ਨੇ ਉਪਦੇਸ਼ ਧਾਰਨ ਕੀਤਾ ਹੈ। ਇਹ ਸ਼ਬਦ ਰੂਪੀ ਨੇਜਾ ਆਪ ਜੀ ਨੇ ਮਹਾਰਾਜ ਹਿਰਦੇ ਰੂਪੀ ਧਰਤੀ ਤੇ ਗੱਡਿਆ ਹੈ। ਜਿਵੇਂ ਨੇਜਾ ਧਰਤੀ ਤੇ ਗੱਡ ਕਰਕੇ ਸੂਰਮੇ ਸਾਧ ਸੰਗਤ ਜੀ ਇਹ ਨਿਸ਼ਚੈ ਧਾਰਨ ਕਰ ਲੈਂਦੇ ਹੈ ਕਿ ਇਸ ਗੱਡੇ ਹੋ ਨੇਜੇ ਤੋਂ ਪੈਰ ਪਿਛਾਂ ਨਹੀਂ ਅਸਾਂ ਨੇ ਹਟਾਉਣਾ। ਜੇ ਪਿਛਾਂ ਹਟਾਵਾਂਗੇ ਤੇ ਸਮਝ ਲਵਾਂਗੇ ਕਿ ਸਾਡੀ ਮੌਤ ਹੀ ਹੋ ਗਈ ਹੈ। ਭਾਵ ਦੁਸ਼ਮਣਾਂ ਤੋਂ ਡਰ ਨਹੀਂ ਧਾਰਨ ਕਰਨਾ। ਉਹ ਨਿਸ਼ਾਨੀ ਲਗਾਈ ਜਾਂਦੀ ਹੈ ਸੂਰਮਿਆਂ ਦੇ ਵੱਲੋਂ ਕਿ ਇਸ ਨੇਜੇ ਤੋਂ ਅਸਾਂ ਨੇ ਪੈਰ ਪਿਛਾਂ ਨਹੀਂ ਪੁੱਟਣਾ, ਭਾਵੇਂ ਦੁਸ਼ਮਣ ਦਾ ਫੱਟ ਲੱਗਣ ਤੇ ਦੁਸ਼ਮਣ ਦੇ ਕੀਤੇ ਹੋਏ ਵਾਰ ਤੇ ਸ਼ਹੀਦ ਵੀ ਹੋ ਜਾਈਏ, ਸ਼ਹਾਦਤ ਦਾ ਜਾਮ ਵੀ ਪੀ ਜਾਵਾਂਗੇ, ਪਰ ਇਸ ਮਿਥੇ ਹੋ ਨਿਸ਼ਾਨੀ ਤੋਂ ਅਸਾਂ ਨੇ ਪੈਰ ਪਿੱਛੇ ਨੂੰ ਨਹੀਂ ਪੁੱਟਣਾ, ਪਿੱਠ ਵਿਖਾ ਕਰਕੇ ਪਿੱਛੇ ਨਹੀਂ ਭੱਜਣਾ। ਇਹ ਸਾਧ ਸੰਗਤ ਜੀ ਸੂਰਮਿਆਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰੀ ਭਾਵ ਦੇ ਵਿੱਚ ਪਦ ਰਸਨਾ ਦੁਆਰਾ ਕਹਿੰਦੇ ਹਨ, ਸ਼ਬਦ ਗੁਰ ਨੇਜਾ ਗੱਡਿਓ। ਇਹ ਮਹਾਰਾਜ ਆਪ ਜੀ ਦੇ ਹਿਰਦਾ ਰੂਪ ਧਰਤੀ ਹੈ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਆਸੁਰੀ ਸੰਪਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਸ਼ੇ ਵਿਕਾਰਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਫੌਜ ਹੈ। ਦੂਸਰੇ ਪਾਸੇ ਮਹਾਰਾਜ ਆਪ ਜੀ ਦੀ ਸ਼ੁਭ ਗੁਣਾ ਰੂਪੀ ਫੌਜ ਹੈ। ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਸ਼ਬਦ ਰੂਪੀ ਨੇਜਾ ਗੱਡਿਆ ਹੈ ਕਿ ਸ਼ਬਦ ਦੇ ਨਾਲ ਜੁੜ ਕਰਕੇ ਹੀ ਅਸੀਂ ਜੀਵਤ ਭਾਅ ਦੇ ਵਿੱਚ ਹਾਂ। ਸ਼ਬਦ ਤੋਂ ਪਿੱਛੇ ਹਟ ਗਏ, ਗੁਰੂ ਤੋਂ ਬੇਮੁਖ ਹੋ ਗਏ ਤੇ ਸਾਡਾ ਮਰਨਾ ਹੀ ਹੋਵੇਗਾ। ਉਹ ਸਾਡੇ ਲਈ ਮੌਤ ਦਾ ਦਿਨ ਹੋਵੇਗਾ ਜਦੋਂ ਗੁਰੂ ਤੋਂ ਬੇਮੁਖ ਹੋ ਗਏ, ਸ਼ਬਦ ਦੇ ਨਾਲ ਟੁੱਟ ਗਏ। ਤਾਂ ਹੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰ-ਬਾਰ ਸ਼ਬਦ ਦੇ ਨਾਲ ਜੁੜਦੇ ਸਾਨੂੰ ਪ੍ਰੇਰਿਤ ਕਰਦੇ ਹੈ। ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਸ਼ਬਦ ਦੇ ਨਾਲ ਹੀ ਜੋੜਨਾ ਕੀਤਾ ਹੈ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਸਤਿਗੁਰੂ ਜੀ ਦੇ ਲੜ ਲਾਇਆ ਹੈ ਸਾਨੂੰ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਪਟ ਰਸਨਾ ਦੁਆਰਾ ਕਹਿੰਦੇ ਨੇ ਸ਼ਬਦ ਗੁਰ ਨੇਜਾ ਗੱਡਿਓ। ਔਰ ਇਹ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਸਿੱਖਾਂ ਤੇ ਆਪ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਹਿਰਦੇ ਰੂਪ ਧਰਤੀ ਤੇ ਮਹਾਰਾਜ ਆਪ ਜੀ ਤੋਂ ਸ਼ਬਦ ਲਿਆ ਹੋਇਆ ਜੋ ਉਪਦੇਸ਼ ਧਾਰਨ ਕੀਤਾ, ਸ਼ਬਦ ਰੂਪੀ ਨੇਜੇ ਨੂੰ ਗੱਡ ਕਰਕੇ ਰੱਖਦੇ ਹੈ। ਜਿਨ੍ਹਾਂ ਸਿੱਖਾਂ ਨੇ ਆਪ ਜੀ ਦੇ ਉਪਦੇਸ਼ ਨੂੰ ਧਾਰਨ ਕੀਤਾ ਹੈ, ਮਹਾਰਾਜ ਜਿਨ੍ਹਾਂ ਨੇ ਪ੍ਰੇਮ ਦੀ ਸਿੱਖੀ ਆਪ ਜੀ ਦੀ ਆਪਣੇ ਜੀਵਨ ਦੇ ਵਿੱਚ ਕਮਾਉਣਾ ਕੀਤੀ ਹੈ, ਐਸੇ ਮਹਾਨ ਜੀਵਨ ਵਾਲੇ ਜਿਹੜੇ ਸਿੱਖ ਹਨ, ਭੈ ਨਿਰਭਉ ਹਰ ਅਟਲ ਮਨ। ਮਹਾਰਾਜ ਭੈ ਤੋਂ ਰਹਿਤ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਪਿਆਰੇ ਵਿਚਰਦੇ ਹੈ, ਕਿਉਂਕਿ ਉਹਨਾਂ ਨੂੰ ਨਿਰਭਉ ਆਪ ਜੀ ਦੇ ਸਰੂਪ ਤੇ ਭਰੋਸਾ ਹੈ, ਕਿਉਂਕਿ ਉਹਨਾਂ ਨੇ ਸ਼ਬਦ ਰੂਪੀ ਨੇਜੇ ਨੂੰ ਗੱਡਣਾ ਕੀਤਾ। ਤੇ ਸਾਧ ਸੰਗਤ ਜੀ, ਜਿਵੇਂ ਨੇਜਾ ਦੁਸ਼ਮਣ ਦੇ ਵਾਰ ਕੀਤਾ ਜਾਵੇ ਨਾ, ਛਾਤੀ ਵਿੱਚ ਮਾਰਿਆ ਜਾਵੇ, ਤੇ ਸਾਧ ਸੰਗਤ ਜੀ ਉਹ ਨੇਜਾ ਫਿਰ ਆਪਣਾ ਕੰਮ ਕਰਕੇ ਹੀ ਹਟਦਾ। ਭਾਵ ਦੁਸ਼ਮਣ ਦੇ ਉੱਪਰ ਕੀਤੇ ਹੋਏ ਵਾਰ ਨੂੰ ਉਹਦੀਆਂ ਆਂਦੜਾਂ ਬਾਹਰ ਕੱਢ ਕੇ ਛੱਡਦਾ। ਇੱਕ ਅਣਿਆਲਾ ਸਾਧ ਸੰਗਤ ਜੀ ਤੀਰ ਹੁੰਦਾ, ਅਣਿਆਲਾ ਵਰਸ਼ਾ ਵੀ ਹੁੰਦਾ, ਉਹਦੇ ਦੋਵੇਂ ਪਾਸਿਆਂ ਤੋਂ ਸਾਧ ਸੰਗਤ ਜੀ ਕੁੰਡੀਆਂ ਮੁੜੀਆਂ ਹੁੰਦੀਆਂ ਨੇ। ਜੇ ਦੁਸ਼ਮਣ ਦੇ ਸਾਹਮਣੇ ਬਲ ਲਾ ਕਰਕੇ ਵਾਰ ਕੀਤਾ ਜਾਵੇ, ਤੇ ਜੇ ਬਾਰ-ਬਾਰ ਅਗਲੇ ਸਿਰੇ ਤੇ ਕੱਢ ਦਈਏ ਬਾਲ ਲਾ ਕਰਕੇ, ਤੇ ਬਾਹਰ ਨੂੰ ਸਾਧ ਸੰਗਤ ਜੀ ਆਂਦੜਾਂ ਬਾਹਰ ਆ ਜਾਂਦੀਆਂ ਨੇ। ਜੇ ਪਿੱਛੇ ਨੂੰ ਖਿੱਚ ਲਿਆ ਜਾਵੇ ਨੇਜਾ ਖਬੋ ਕਰਕੇ, ਤੇ ਬਾਹਰ ਪਿੱਛੇ ਨੂੰ ਉਹਦੀਆਂ ਆਂਦੜਾਂ ਖਿੱਚੀਆਂ ਜਾਂਦੀਆਂ ਨੇ। ਭਾਵ ਦੁਸ਼ਮਣ ਦਾ ਬਚਾਅ ਨਹੀਂ ਹੋ ਸਕਦਾ ਜਿਹੜਾ ਅਣਿਆਲਾ ਵਰਸ਼ਾ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਿੱਖਾਂ ਨੇ ਐਸਾ ਸ਼ਬਦ ਰੂਪੀ ਨੇਜਾ ਗੱਡਣਾ ਕੀਤਾ ਹੈ। ਹੇ ਗਰੀਬ ਨਵਾਜ ਸਤਿਗੁਰੂ ਜੀ, ਇਹਨਾਂ ਵਿਸ਼ਿਆਂ ਜਿਹੜੇ ਵਿਕਾਰ ਹਨ, ਵਿਕਾਰਾਂ ਰੂਪੀ ਦੁਸ਼ਮਣਾਂ ਤੇ ਮਹਾਰਾਜ ਆਪ ਜੀ ਦੀ ਸ਼ਬਦ ਰੂਪੀ ਨੇਜੇ ਦੇ ਨਾਲ ਹੀ ਵਾਰ ਕਰਨਾ ਕੀਤੇ ਹੈ। ਕਾਮ ਕ੍ਰੋਧ ਲੋਭ ਮੋਹ ਅਪਤ। ਹੁਣ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਕਥਨ ਕਰਦੇ ਹੈ
ਇਹ ਪੰਜਾਂ ਵਿਕਾਰਾਂ ਨੂੰ ਕਿਵੇਂ ਸਾਧ ਸੰਗਤ ਜੀ ਜਿੱਤਣਾ ਕੀਤਾ ਹੈ। ਕਾਮ ਨੂੰ ਵਸਤੂ ਵਿਚਾਰ ਦੇ ਨਾਲ, ਕ੍ਰੋਧ ਨੂੰ ਸ਼ਾਂਤੀ ਦੇ ਨਾਲ, ਔਰ ਇਸੇ ਤਰ੍ਹਾਂ ਜਿਹੜਾ ਲੋਭ ਹੈ ਉਹਨੂੰ ਸੰਤੋਖ ਦੇ ਨਾਲ, ਮੋਹ ਨੂੰ ਵਿਵੇਕ ਦੇ ਨਾਲ, ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਦ ਕਹਿੰਦੇ ਨੇ ਜਿਹੜਾ ਹੰਕਾਰ ਹੈ, ਜਦੋਂ ਹੰਕਾਰੀ ਹੋ ਜਾਂਦਾ ਜੀਵ ਫਿਰ ਉਹਦੀ ਬੇਪਤੀ ਹੋਣਾ ਕਰਦੀ ਹੈ, ਭਾਵ ਪਦ ਤੋਂ ਇੱਜ਼ਤ ਤੋਂ ਹੀਣਾ ਹੋ ਜਾਂਦਾ ਹੈ। ਹੰਕਾਰ ਦੇ ਵਿੱਚ ਆ ਕਰਕੇ ਜੀਵ ਫਿਰ ਸਾਧ ਸੰਗਤ ਜੀ ਜਦੋਂ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਆਪਣੀ ਪਹਿਲਾਂ ਵਾਲੀ ਸਥਿਤੀ ਨੂੰ ਭੁੱਲ ਜਾਂਦਾ ਹੈ। ਮੈਂ ਕਿੱਥੋਂ ਚੱਲਿਆ ਸਾਂ, ਗੁਰੂ ਨੇ ਮੇਰੇ ਤੇ ਕਿੰਨੀ ਕਿਰਪਾ ਕੀਤੀ, ਦਇਆ ਕੀਤੀ, ਰਹਿਮਤ ਕੀਤੀ। ਸਾਧ ਸੰਗਤ ਜੀ ਉਹ ਹੰਕਾਰੀ ਬੰਦਾ ਪਹਿਲਾਂ ਵਾਲੀ ਸਥਿਤੀ ਆਪਣੀ ਭੁੱਲ ਜਾਂਦਾ, ਵਿਸਾਰ ਦਿੰਦਾ ਹੈ। ਫਿਰ ਹੰਕਾਰ ਦੀ ਸਿੱਧ ਹੋ ਕਰਕੇ ਜੀਵ ਦੀ ਪਦ ਆਬਰੋ ਖਤਮ ਹੋ ਜਾਂਦੀ, ਮਿੱਟੀ ਵਿੱਚ ਮਿਲ ਜਾਂਦੀ ਹੈ। ਇਸ ਲਈ ਆਬਦ ਕਹਿੰਦੇ ਨੇ ਹੰਕਾਰ ਨੂੰ। ਐਸੇ ਜਿਹੜੇ ਕਹਿੰਦੇ ਹੰਕਾਰ ਹੈ ਉਹਨੂੰ ਕਹਿੰਦੇ ਹਨ ਨਿਮਰਤਾ ਦੇ ਨਾਲ। ਸਾਧ ਸੰਗਤ ਜੀ ਉਹ ਐਸੇ ਜਿਹੜੇ ਸ਼ੁਭ ਗੁਣਾ ਰੂਪੀ ਤੀਰ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਸਿੱਖਾਂ ਨੇ ਇਹਨਾਂ ਪੰਜਾਂ ਵਿਕਾਰਾਂ ਨੂੰ ਮਾਰ ਕਰਕੇ ਪੰਜ ਦੂਤ ਵਿਖੰਡਿਓ। ਇਹ ਪੰਜ ਜੋ ਵਿਕਾਰ ਆਸਰੀ ਸੰਪਦਾ ਹੈ ਨਾ, ਇਹ ਦੂਤਾਂ ਦੀ ਨਿਆਈ ਜਿਹੜੇ ਦੁੱਖ ਦੇਣ ਵਾਲੇ ਸਨ, ਬੇਖੰਡਿਓ ਵਿਸ਼ੇਸ਼ ਕਰਕੇ ਖੰਡ ਦਿੱਤੇ, ਟੁਕੜੇ ਟੁਕੜੇ ਕਰਕੇ ਰੱਖ ਦਿੱਤੇ ਹੈ। ਸ਼ੁਭ ਗੁਣਾ ਰੂਪੀ ਤੀਰ ਮਾਰ ਕਰਕੇ ਇਹਨਾਂ ਨੂੰ ਵਿਸ਼ੇਸ਼ ਕਰਕੇ ਟੁਕੜੇ ਟੁਕੜੇ ਕਰ ਦੇਣਾ ਕੀਤਾ ਹੈ। ਪੁਹਾਲ ਤੇਜੋ ਤਨਾ। ਹੇ ਪੁਹਾਲ, ਪ੍ਰਿਥਵੀ ਦੇ ਰਾਜਿਆਂ ਦੇ ਵਾਂਗ ਰਾਜਾ ਸਰੂਪ, ਪ੍ਰਕਾਸ਼ ਸਰੂਪ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਭਲਾਓ, ਆਪ ਦੀ ਸਭ ਜੀਵਾਂ ਦਾ ਭਲਾ ਹੀ ਕਰਨ ਵਾਲੇ ਹੋ। ਤੇਜੋ ਤਨਾ, ਇੱਥੇ ਤੇਜੋ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਸਤਿਕਾਰਯੋਗ ਬਾਬਾ ਤੇਜਭਾਨ ਜੀ ਦਾ ਨਾਮ ਲਿਆ ਹੈ ਭਾਟੀ ਭਿੱਖਾ ਜੀ ਨੇ। ਗਰੀਬ ਨਵਾਜ, ਹੇ ਮਹਾਰਾਜ ਸੱਚੇ ਪਾਤਸ਼ਾਹ ਤੇਜੋ ਤਨਾ, ਤਨਾ ਕਹੀਏ ਸੁਪੁੱਤਰ ਨੂੰ, ਬਾਬਾ ਤੇਜਭਾਨ ਜੀ ਦੇ ਸੁਪੁੱਤਰ ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭੱਲੋ ਪੁਹਾਲ। ਭੱਲੋ ਜੇ ਕਸ ਕਰਕੇ ਪਾਠ ਕਰੀਏ, ਅਧਿਕ ਲਾਗ ਕਰਕੇ ਫਿਰ ਭੱਲਿਆਂ ਦੀ ਵੰਸ਼ ਬਣਦਾ ਹੈ। ਭੱਲਿਆਂ ਦੀ ਵੰਸ਼ ਦੇ ਮਹਾਰਾਜ ਸੂਰਜਵਤ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਭੂਹਾਲ, ਭੂ ਧਰਤੀ ਦੇ ਸਭ ਜੀਵਾਂ ਦਾ ਆਪ ਜੀ ਭਰੀ ਪ੍ਰਕਾਰ ਹਾਲ ਜਾਣਨ ਵਾਲੇ ਹੋ, ਸਭ ਜੀਵਾਂ ਦੀ ਹਾਲਤ ਨੂੰ ਜਾਣਦੇ ਹੋ। ਐਸੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਨਿਰਪਤ ਨਾਥ ਨਾਨਕ ਪਰ। ਹੇ ਮਹਾਰਾਜ ਨਿਰਪਤ ਨਾਥ, ਰਾਜਿਆਂ ਦੇ ਵਾਂਗ ਜਿਵੇਂ ਬਾਦਸ਼ਾਹ ਦੀ ਪਰਜਾ ਹੁੰਦੀ ਹੈ ਨਾ, ਤਿਵੇਂ ਮਹਾਰਾਜ ਸਾਰੀ ਸ੍ਰਿਸ਼ਟੀ ਰੂ ਆਪ ਜੀ ਦੀ ਪਰਜਾ ਹੈ। ਨਿਰਪਤ ਰਾਜਿਆਂ ਦੀ ਤਰ੍ਹਾਂ ਮਹਾਰਾਜ ਆਪ ਜੀ ਦਾ ਪ੍ਰਕਾਸ਼ ਸਰੂਪ ਦਾ ਰਾਜ ਹੈ। ਤਿੰਨਾਂ ਲੋਕਾਂ ਦੇ ਆਪ ਜੀ ਦਾ ਹੀ ਰਾਜ ਹੈ। ਨਾਨਕ ਬਰ, ਇਹ ਵਰ ਕਿੱਥੋਂ ਪ੍ਰਾਪਤ ਹੋਇਆ ਹੈ? ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ। ਜਿਵੇਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਮਿਲਿਆ, ਤਿਵੇਂ ਸਤਿਗੁਰੂ ਜੀ ਆਪ ਜੀ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਰ ਦੇਣਾ ਕੀਤਾ ਹੈ। ਤਿੰਨਾਂ ਲੋਕਾਂ ਦੇ ਮਾਲਕ ਆਪ ਜੀ ਨੂੰ ਬਣਾਇਆ ਹੈ। ਔਰ ਅਮਰਦਾਸ ਸੱਚ ਸਲ ਭਾਣਾ। ਭੱਟ ਸਲ ਜੀ ਕਹਿੰਦੇ ਹਨ, ਇਹ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਗੁਣ ਹਨ। ਐਸੇ ਮਹਾਰਾਜ ਬੇਅੰਤ ਆਪ ਜੀ ਦੇ ਗੁਣ ਹਨ। ਦਲ ਜਿਤੋ ਇਵ ਜੁਧ ਕਰ। ਇਹ ਮਹਾਰਾਜ ਇਉਂ ਆਪ ਜੀ ਨੇ ਹਿਰਦੇ ਰੂਪ ਧਰਤੀ ਤੇ ਜੋ ਸ਼ੁਭ ਗੁਣਾ ਰੂਪੀ ਫੌਜ ਲੈ ਕਰਕੇ ਆਸਰੀ ਸੰਪਦਾ ਨੂੰ ਇਹ ਦੁਸ਼ਮਣਾਂ ਦੇ ਨਾਲ ਯੁੱਧ ਕਰਕੇ ਮਹਾਰਾਜ ਇਹ ਯੁੱਧ ਵਿੱਚ ਫਤਿਹ ਪ੍ਰਾਪਤ ਕੀਤੀ ਹੈ। ਤੈ ਦਲ ਜਿੱਤੋ ਇਹ ਯੁੱਧ ਕਰ। ਕਿਵੇਂ ਯੁੱਧ ਕੀਤਾ ਮਹਾਰਾਜ? ਜਿਹੜੇ ਆਸਰੀ ਸੰਪਦਾ ਸੀ, ਇਹ ਮਹਾਰਾਜ ਸੱਚੇ ਪਾਤਸ਼ਾਹ ਉਸ ਨੂੰ ਸ਼ੁਭ ਗੁਣਾ ਰੂਪੀ ਫੌਜ ਦੇ ਨਾਲ ਲੜਾ ਕਰਕੇ ਆਪ ਜੀ ਨੇ ਫਤਿਹ ਪ੍ਰਾਪਤ ਕੀਤੀ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਹਿਰਦੇ ਰੂਪੀ ਧਰਤੀ ਤੇ ਵਿਕਾਰਾਂ ਰੂਪੀ ਫੌਜ ਨੂੰ ਮਾਰ ਕਰਕੇ ਯੁੱਧ ਇਹ ਜਿੱਤ ਪ੍ਰਾਪਤ ਕਰ ਲਈ ਹੈ। ਘਨ ਹਰ ਬੂੰਦ ਬਸੋ ਰੋਮਾਵਲ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਜਲ ਜਸ ਦੇ ਜੋ ਸਵਈਏ ਹਨ, ਅਖੀਰਲੇ ਸਵਈਏ ਅੰਦਰ ਸਾਧ ਸੰਗਤ ਜੀ ਭੱਟ ਭੱਲ ਜੀ ਉਚਾਰਨ ਪਏ ਕਰਦੇ ਹੈ। ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਹੈ, ਕਿੰਨਾ ਉਜਲ ਜਸ ਹੈ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਹੇ ਗਰੀਬ ਨਵਾਜ, ਮਹਾਰਾਜ ਸੱਚੇ ਪਾਤਸ਼ਾਹ ਜੀ ਘਨ ਹਰ ਬੂੰਦ ਬਸਾ ਰੋ ਮਾਵਲ।
ਜਦੋਂ ਸਾਧ ਸੰਗਤ ਜੀ ਆਕਾਸ਼ ਤੋਂ ਮੀਂਹ ਪੈਂਦਾ ਨਾ, ਵਰਖਾ ਹੁੰਦੀ ਹੈ, ਬੇਅੰਤ ਸਾਧ ਸੰਗਤ ਜੀ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ, ਪਾਣੀ ਦੀਆਂ ਬੂੰਦਾਂ, ਉਹਨਾਂ ਦੀ ਕੋਈ ਗਿਣਤੀ ਨਹੀਂ ਕਥਨ ਕਰ ਸਕਦਾ ਕਿ ਕਿੰਨੀਆਂ ਕੁ ਬੂੰਦਾਂ ਧਰਤੀ ਤੇ ਡਿੱਗਦੀਆਂ ਨੇ ਜਦੋਂ ਬੜੀ ਜ਼ੋਰ ਦੇ ਨਾਲ ਸਾਧ ਸੰਗਤ ਜੀ ਵਰਖਾ ਹੁੰਦੀ ਹੈ। ਬਸ ਆ ਰੋਮਾਵਲੀ ਜਿਹੜੀ ਸਾਧ ਸੰਗਤ ਜੀ ਧਰਤੀ ਹੈ, ਬਨਸਪਤ ਹੈ ਨਾ, ਉਹ ਵੀ ਬੜੀ ਸੁੰਦਰਤਾ ਸਹਿਤ ਖਿੜ ਜਾਣਾ ਕਰਦੀ ਹੈ। ਸੁੰਦਰ ਫੁੱਲ ਔਰ ਫਲ ਜਿਹੜੇ ਖਿੜ ਜਾਂਦੇ ਹਨ, ਬੇਅੰਤ ਹੀ ਪ੍ਰਕਾਰ ਦੇ ਫੁੱਲ ਆਦਿ ਖਿੜ ਜਾਂਦੇ ਹਨ। ਖੁਸਮ ਕਹੀਏ ਕਿ ਜਿਹੜੇ ਫੁੱਲ ਹਨ, ਕਈ ਪ੍ਰਕਾਰ ਦੇ ਰੰਗਾਂ ਦੇ ਫੁੱਲਾਂ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ, ਖਿੜ ਜਾਂਦੇ ਹਨ। ਕੁਸਮ ਬਸੰਤ ਗਨੰਤ ਨਾ ਆਵੈ। ਫਿਰ ਕਿੰਨੇ ਕੁ ਪ੍ਰਕਾਰ ਦੇ, ਕਿੰਨੇ ਕੁ ਆਕਾਰਾਂ ਦੇ, ਕਿੰਨੇ ਕੁ ਖੁਸ਼ਬੂਦਾਰ ਫੁੱਲ ਖਿੜਦੇ, ਗਨੰਤ ਨਾ ਆਵੈ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਧਰਤੀ ਤੇ ਪੈਂਦੇ ਹੋਏ ਮੀਂਹ ਦੀ ਵਰਖਾ ਦੀ ਗਿਣਤੀ ਨਹੀਂ ਕਣੀਆਂ ਦੀ ਕੀਤੀ ਜਾ ਸਕਦੇ। ਰਵ ਸੂਰਜ ਤੇ ਸਸ ਚੰਦਰਮਾ, ਸੂਰਜ ਦੀਆਂ ਕਿਰਨਾਂ ਦਾ ਕਿੰਨਾ ਪ੍ਰਤੀਬਿੰਬ ਪੈਂਦਾ, ਕਿੰਨੀਆਂ ਕਿਰਨਾਂ ਧਰਤੀ ਤੇ ਪ੍ਰਕਾਸ਼ ਕਰਦੀਆਂ ਨੇ, ਇਹਦਾ ਕੋਈ ਕਥਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹਨ ਕਿ 5000 ਸਾਧ ਸੰਗਤ ਜੀ ਮੀਲ ਦੀ ਦੂਰੀ ਤੈਅ ਕਰਦੀ ਹੈ ਸੂਰਜ ਦੀ ਕਿਰਨ 1 ਸਕਿੰਟ ਦੇ ਵਿੱਚ। ਤੇ ਸਾਧ ਸੰਗਤ ਕਿੰਨੀਆਂ ਕੋ ਜਿਹੜੀਆਂ ਕਿਰਨਾਂ ਹਨ ਔਰ ਕਿੰਨੀ ਤੇਜ਼ੀ ਦੇ ਨਾਲ ਧਰਤੀ ਤੇ ਪ੍ਰਕਾਸ਼ ਕਰਦੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਕੋਈ ਕਥਨ ਨਹੀਂ ਕਰ ਸਕਦਾ। ਤੇ ਸਸ ਚੰਦਰਮਾ ਦੀਆਂ ਕਿਰਨਾਂ ਦੇ ਪ੍ਰਤੀਬਿੰਬ ਦਾ ਵੀ ਕੋਈ ਕਥਨ ਨਹੀਂ ਕਰ ਸਕਦਾ। ਰਵ ਸਸ ਕਿਰਨ ਉਦਰ ਸਾਗਰ ਕੋ, ਸਾਗਰ ਜਿਹੜਾ ਸਮੁੰਦਰ ਹੈ, ਇਹਦੇ ਪੇਟ ਦੀ ਕੋਈ ਸਾਧ ਸੰਗਤ ਜੀ ਮਾਪਾਈ ਨਹੀਂ ਕਰ ਸਕਦਾ। ਪੇਟ ਭਾਵ ਇਹਦਾ ਉਦਰ ਡੂੰਘਾਈ ਨੂੰ ਕੌਣ ਕਥਨ ਕਰ ਸਕਦਾ ਹੈ। ਗੰਗ ਤਰੰਗ ਅੰਤ ਕੋ ਪਾਵੈ। ਤੇ ਗੰਗਾ ਦੇ ਵਿੱਚ ਸਾਧ ਸੰਗਤ ਜੀ 999 ਨਦੀਆਂ ਜਿਹੜੀਆਂ ਆਗ ਕਰਕੇ ਪ੍ਰਵੇਸ਼ ਹੁੰਦੀਆਂ ਨੇ, ਗੰਗਾ ਦਾ ਰੂਪ ਹੀ ਹੋ ਜਾਂਦੀਆਂ ਨੇ। ਤੇ ਗੰਗਾ ਦੀਆਂ ਤਰੰਗਾਂ ਦਾ ਕਿਵੇਂ ਕੋਈ ਅੰਤ ਪਾ ਸਕਦਾ ਹੈ। ਗੰਗ ਤਰੰਗ ਅੰਤ ਕੋ ਪਾਵੈ। हे ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ, ਉਹ ਗੰਗਾ ਦੀਆਂ ਬੇਅੰਤ ਤਰੰਗਾਂ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਰੁਦਰ ਧਿਆਨ ਗਿਆਨ ਸਤਿਗੁਰ ਕੇ। ਰੁਦਰ ਕਹਿੰਦੇ ਨੇ ਸ਼ਿਵ ਜੀ ਨੂੰ, ਤੇ ਸਭ ਤੋਂ ਵੱਡੀ ਸਮਾਧੀ ਸ਼ਿਵ ਜੀ ਦੀ ਮੰਨੀ ਜਾਂਦੀ ਹੈ। 88,000 ਵਾਰਾ ਲਗਾਤਾਰ ਬੈਠ ਕਰਕੇ ਚੌਂਕੜਾ ਲਗਾ ਕਰਕੇ ਸਮਾਧੀ ਵਿੱਚ ਲੀਨ ਹੋ ਜਾਂਦਾ ਹੈ। 88,000 ਵਾਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ। ਤੇ ਗਿਆਨ ਜਿਹੜਾ ਵਿਸ਼ਨੂੰ ਹੈ, ਉਹਦੇ ਕੋਲ ਕਿੰਨਾ ਜ਼ਿਆਦਾ ਗਿਆਨ, ਉਹਦਾ ਕੋਈ ਕਥਨ ਨਹੀਂ ਕਰ ਸਕਦਾ। ਭੱਟ ਭੱਲ ਜੀ ਉਚਾਰਨ ਕਰਦੇ ਆ, ਕਹਿੰਦੇ ਨੇ, हे ਮਹਾਰਾਜ ਸੱਚੇ ਪਾਤਸ਼ਾਹ ਜੀ, ਉਪਰੋਕਤ ਜੋ ਗੁਣ ਕਥਨ ਕੀਤੇ ਆ ਨਾ, ਜਿਵੇਂ ਆਕਾਸ਼ ਵਿੱਚੋਂ ਬੜੀ ਤੇਜ਼ੀ ਦੇ ਨਾਲ ਜਦੋਂ ਵਰਖਾ ਹੁੰਦੀ, ਉਹਨਾਂ ਦੀ ਗਿਣਤੀ ਨਹੀਂ ਕਥਨ ਕੀਤੀ ਜਾ ਸਕਦੀ। ਰੋਮਾਵਲੀ 18 ਭਾਰ ਬਨਸਪਤ ਦਾ ਕਥਨ ਨਹੀਂ ਕੀਤਾ ਜਾ ਸਕਦਾ। ਸੁੰਦਰ ਫੁੱਲਾਂ ਦੇ ਕਥਨ ਨਹੀਂ ਕੀਤਾ ਜਾ ਸਕਦਾ। ਔਰ ਜਿਹੜੇ ਰਵ ਸਸ ਸੂਰਜ ਤੇ ਚੰਦਰਮਾ ਕਿਰਨਾਂ ਦਾ ਪ੍ਰਤੀਬਿੰਬ ਨਹੀਂ ਕਥਨ ਕੀਤਾ ਜਾ ਸਕਦਾ। ਮਹਾਰਾਜ ਗੰਗਾ ਦੀਆਂ ਤਰੰਗਾਂ ਦਾ ਕੋਈ ਕਥਨ ਨਹੀਂ ਕਰ ਸਕਦਾ। ਪਰ ਕਬ ਜਨ ਭਲ ਉਨਹ ਜੋ ਗਾਵੈ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਜੇ ਆਪ ਜੀ ਦੀ ਕਿਰਪਾ ਪ੍ਰਾਪਤ ਕਰਕੇ ਤੁਹਾਡੀ ਬਖਸ਼ਿਸ਼ ਦੇ ਨਾਲ ਉਪਰੋਕਨ ਕੀਤੇ ਹੋਏ ਕਥਨ ਦੇ ਅਨੁਸਾਰ ਜੇ ਉਹਨਾਂ ਨੂੰ ਕੋਈ ਕਥਨ ਕਰ ਲਵੇ ਤਾਂ ਕਰ ਹੀ ਲਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ। ਇਹ ਭੱਲਿਆਂ ਦੇ ਵੰਸ਼ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਦੇ ਗੁਣ ਹਨ, ਮਹਾਰਾਜ ਸ਼੍ਰੋਮਣੀ ਆਪ ਜੀ ਦੇ ਗੁਣ ਹਨ। ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ। ਮਹਾਰਾਜ ਜੋ ਗੁਣ ਨਹੀਂ ਆਪ ਜੀ ਦੇ ਕਥਨ ਕੀਤੇ ਜਾ ਸਕਦੇ, ਬੇਅੰਤ ਆਪ ਜੀ ਦੇ ਗੁਣ ਆ, ਕਿਉਂਕਿ ਤੇਰੀ ਉਪਮਾ ਤੋਹੇ ਬਨ ਆਵੈ। ਆਪ ਜੀ ਦੀ ਐਸੀ ਮਹਾਨ ਉਪਮਾ ਹੈ, ਕੇਵਲ ਆਪ ਜੀ ਨੂੰ ਹੀ ਬਣ ਆਉਂਦੀ ਹੈ ਕਿ ਕਿੰਨੀ ਕੁ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਉਪਮਾ ਹੈ, ਕਿੰਨਾ ਕੁ ਆਪ ਜੀ ਦਾ ਉਜਲ ਜਸ ਹੈ, ਕਿੰਨੀਆਂ ਕੁ ਆਪ ਜੀ ਦੀਆਂ ਵਡਿਆਈਆਂ ਹਨ। ਐਸੀ ਮਹਾਰਾਜ ਆਪਣੀ ਉਪਮਾ ਨੂੰ ਤੁਸੀਂ ਆਪ ਹੀ ਜਾਣਨਾ ਕਰਦੇ ਹੋ, ਕਿਉਂਕਿ ਉਪੇਸ਼ ਰੂਪ ਵੀ ਆਪ ਹੀ ਹੋ ਤੇ ਮਹਾਰਾਜ ਉਪਮਾ ਸਰੂਪ ਵੀ ਆਪ ਜੀ ਹੀ ਹੋ।
ਇਸ ਲਈ ਕਿਵੇਂ ਕੋਈ ਆਪ ਜੀ ਨੂੰ ਕਥਨ ਕਰ ਸਕਦਾ ਹੈ, ਕਿਉਂਕਿ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ। ਮਹਾਰਾਜ ਕਿਹਦੇ ਨਾਲ ਕਿਹਦੇ ਸਦਰਸ਼ ਆਪ ਜੀ ਨੂੰ ਕਹਿ ਕਰਕੇ ਉਪਮਾ ਕਥਨ ਕਰੀਏ ਕਿ ਆਪ ਜੀ ਇਹਨਾਂ ਵਰਗੇ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੈਸਾ ਕੋਈ ਦੂਸਰਾ ਹੈ ਹੀ ਨਹੀਂ ਜਗਤ ਅੰਦਰ, ਤਿੰਨਾਂ ਲੋਕਾਂ ਵਿੱਚ ਨਹੀਂ ਆਪ ਜੈਸਾ ਕੋਈ ਦੈਵੀ ਸ਼ਕਤੀ ਵੀ ਆਪ ਜੈਸੀ ਨਹੀਂ ਹੈ। ਇਸ ਲਈ ਆਪ ਜੀ ਦੀ ਉਪਮਾ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਹੀ ਬਣ ਆਮਦੀ ਹੈ। ਇਹ ਅਖੀਰਲਾ ਸਵਈਆ ਭੱਟ ਭੱਲ ਜੀ ਨੇ ਉਚਾਰਨ ਕੀਤਾ ਹੈ। ਇੱਥੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਉਜਲ ਜਸ ਦੇ ਸਵਈਆਂ ਦੀ ਸਮਾਪਤੀ ਹੈ। ਅੱਗੇ ਹੁਣ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਵਈਆਂ ਦੀ ਜੋ ਪਾਵਨ ਬਾਣੀ ਭੱਟ ਰਸਨਾ ਦੁਆਰਾ ਉਚਾਰਨ ਕੀਤੀ ਹੈ, ਜੋ ਵਿਚਾਰ ਆਵੇਗੀ ਕੱਲ੍ਹ ਦੇ ਦੀਵਾਨਾਂ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਾਵ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।